ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਅਲੈਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 17 ਮਾਰਚ 2020 4 ਚੇਤ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਤੇ ਤੁਹਾਨੂੰ ਸਭ ਨੂੰ ਪੁੱਛਦੇ ਹਾਂ ਕਿ ਤੁਹਾਡਾ ਸਭ ਦਾ ਕੀ ਹਾਲ ਚਾਲ ਹੈ, ਕਿਉਂਕਿ ਕਰੋਨਾ ਵਾਇਰਸ ਚੱਲ ਰਿਹਾ ਹੈ ਸਾਰੇ ਪਾਸੇ। ਸੋ ਡਰ ਹੈ, ਸਾਰੇ ਆਪਾਂ ਘਰਾਂ ਦੇ ਵਿੱਚ ਹੀ ਡੱਕੇ ਹੋਏ ਹਾਂ। ਸੋ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਇਹ ਸਭ ਜੋ ਕਰੋਨਾ ਵਾਇਰਸ ਨਾਂ ਦੀ ਜਿਹੜੀ ਇਹ ਬਲਾ ਹੈ ਵਾਹਿਗੁਰੂ ਨੇ ਭੇਜੀ ਹੈ, ਵਾਹਿਗੁਰੂ ਆਪ ਹੀ ਟਾਲੇ। ਸੋ ਵਾਹਿਗੁਰੂ ਕਰੇ ਤੁਸੀਂ ਸਭ ਆਪਣੇ ਆਪਣੇ ਥਾਂ ਠੀਕ ਠਾਕ ਰਹੋ, ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਔਰ ਤੰਦਰੁਸਤ ਰਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਟੱਚ ਬੇਸ ਕਰ ਦਵਾਂ। ਸੋ ਪਹਿਲਾਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਜਿਹੜੇ ਕਿ 4 ਮਹੀਨੇ ਪਹਿਲਾਂ ਹੀ ਰਿਟਾਇਰਡ ਹੋਏ ਸਨ, ਉਹਨਾਂ ਨੂੰ ਮੋਦੀ ਸਰਕਾਰ ਨੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਹੈ। ਇਹ ਉਹੀ ਚੀਫ ਜਸਟਿਸ ਹੈ ਜਿਸ ਨੇ ਬਾਬਰੀ ਮਸਜਿਦ ਦੇ ਖਿਲਾਫ ਫੈਸਲਾ ਦਿੱਤਾ ਅਤੇ ਕਸ਼ਮੀਰ ਦੇ ਮੁੱਦੇ ਤੇ ਜੋ ਸੈਂਕੜਿਆਂ ਪਟੀਸ਼ਨਾਂ ਸਨ ਉਹਨਾਂ ਦੇ ਹੋਣ ਦੇ ਬਾਵਜੂਦ ਵੀ, ਪਟੀਸ਼ਨ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ। ਸੋ ਜ਼ਾਹਿਰ ਹੈ ਇਸ ਚੀਫ ਜਸਟਿਸ ਨੇ ਮੋਦੀ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਸੌਦੇਬਾਜ਼ੀ ਕੀਤੀ ਹੋਈ ਸੀ। ਜੇ ਇੰਡੀਅਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਇਹ ਹਾਲ ਹੈ ਤਾਂ ਘੱਟ ਗਿਣਤੀਆਂ ਨੂੰ ਇਨਸਾਫ ਕਿੱਥੋਂ ਮਿਲੇਗਾ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਦੂਸਰੇ ਪਾਸੇ ਤੁਹਾਨੂੰ ਮੈਂ ਦੱਸਿਆ ਹੀ ਕਿ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਵਾਇਰਸ ਦਾ ਜੋ ਕਹਿਰ ਹੈ ਉਹ ਦੁਨੀਆ ਭਰ ਦੇ ਵਿੱਚ ਉਸੇ ਤਰ੍ਹਾਂ ਹੀ ਮੰਡਰਾ ਰਿਹਾ ਹੈ। ਸੋ ਲੋਕ ਮਰ ਰਹੇ ਹਨ, ਸ਼ਹਿਰ ਬੰਦ ਹੋ ਰਹੇ ਹਨ, ਜੋ ਬਿਜ਼ਨਸ ਨੇ ਉਹ ਵੀ ਠੱਪੇ ਹਨ। ਲੋਕਾਂ ਵਿੱਚ ਜੋ ਹਫੜਾ ਦਫੜੀ ਮਚੀ ਹੋਈ ਹੈ ਉਹ ਦੇਖਣ ਸੁਣਨ ਵਿੱਚ ਵੀ ਆ ਰਿਹਾ ਹੈ। ਸੋ ਭਾਰੀ ਘਬਰਾਹਟ ਹੈ ਲੋਕਾਂ ਦੇ ਵਿੱਚ, ਟੈਨਸ਼ਨ ਹੈ, ਡਿਪਰੈਸ਼ਨ ਹੈ, ਕਿਉਂਕਿ ਘਰਾਂ ਦੀਆਂ ਮੌਰਗੇਜਸ ਨੇ, ਕਈ ਖਰਚੇ ਨੇ। ਸੋ ਇਸ ਕਰਕੇ ਲੋਕਾਂ ਵਿੱਚ ਇਹ ਚਿੰਤਾ ਦਾ ਬਹੁਤ ਹੀ ਵੱਡਾ ਵਿਸ਼ਾ ਬਣਿਆ ਹੋਇਆ ਹੈ। ਸੋ ਅਮਰੀਕਾ ਤੇ ਚੀਨ ਇੱਕ ਦੂਸਰੇ ਦੇ ਉੱਪਰ ਲੋਮਤਾਂ ਜਿਹਨੂੰ ਕਹਿ ਲਓ ਕਿ ਦੋਸ਼ ਲਾ ਰਹੇ ਹਨ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਫਿਰ ਆਪਾਂ ਕਸ਼ਮੀਰ ਮੁੱਦੇ ਤੇ ਕਿ 224 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਫਿਰ ਤੁਹਾਡੀਆਂ ਲਿਖਤਾਂ ਹੋਣਗੀਆਂ ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਵੈਸੇ ਤੇ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਪਰ ਅੱਜ ਮੰਗਲਵਾਰ ਐਵਰੀ ਟਿਊਜ਼ਡੇ ਐਵਰੀ ਮੰਗਲਵਾਰ ਆਪਾਂ ਡਿਸਕਸ ਕਰਾਂਗੇ ਸੂਫੀ ਫਕੀਰਾਂ ਦੇ ਜੋ ਕਲਾਮ ਨੇ ਉਹ ਆਪਾਂ ਡਿਸਕਸ ਕਰਾਂਗੇ। ਸੋ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਹਜ਼ਰਤ ਸੁਲਤਾਨ ਬਾਹੂ ਜੀ ਹੋਰਾਂ ਦੀਆਂ ਜੋ ਕਲਾਮ ਨੇ ਉਹ ਆਪਾਂ ਡਿਸਕਸ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰਬਾਣੀ ਦਾ ਫਰਮਾਨ ਹੈ, ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਂ ਰਾਖੇ ਕਵਨਾ। ਜੀ, ਕਿ ਹਵਾ ਵੀ ਉਹ ਆਪ ਹੈ, ਬਿਲਕੁਲ, ਤੇ ਅੱਗ ਵੀ ਉਹ ਆਪ ਹੈ। ਜੀ, ਤੇ ਜੇ ਅੱਗ ਲੱਗ ਜਾਏ, ਹਵਾ ਤੇਜ਼ ਹੋ ਜਾਏ ਤੇ ਕੁਝ ਸੜ ਜਾਏ ਤੇ ਫਿਰ ਕੀ ਕੀਤਾ ਜਾ ਸਕਦਾ ਹੈ? ਜੇ ਉਸ ਹਵਾ ਔਰ ਅੱਗ ਦਾ ਮਾਲਕ ਹੀ ਸਾੜਨ ਤੇ ਆ ਜਾਏ ਤੇ ਫਿਰ ਉਹਨੂੰ ਕੋਈ ਬਚਾ ਨਹੀਂ ਸਕਦਾ। ਬਿਲਕੁਲ। ਸੋ ਜ਼ਾਹਰ ਹੈ ਵੀ ਇਸ ਵੇਲੇ ਦੁਨੀਆ ਦੇ ਲਗਭਗ 7.5 ਬਿਲੀਅਨ ਲੋਕਾਂ ਦੇ ਵਿੱਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇੱਕ ਖੌਫ ਭਰਪ ਹੈ, ਜੀ, ਇੱਕ ਫੀਅਰ ਹੈ, ਅਨਸਰਟਨਟੀ ਹੈ,
ਸੂਬੇ ਬੰਦ ਹੋ ਰਹੇ ਨੇ, ਸ਼ਹਿਰ ਬੰਦ ਹੋ ਰਹੇ ਨੇ, ਮੁਲਕ ਇੱਕ ਦੂਸਰੇ ਨਾਲੋਂ ਕੱਟੇ ਗਏ ਨੇ, ਹਵਾਈ ਜਹਾਜ਼ਾਂ ਦਾ ਸਫ਼ਰ, ਸਮੁੰਦਰੀ ਜਹਾਜ਼ਾਂ ਦਾ, ਔਨ ਦਾ ਗਰਾਊਂਡ ਔਰ ਵਿਦਨ ਸਟੇਟਸ ਵੀ, ਜਿਵੇਂ ਇਟਲੀ ਦੇ ਵਿੱਚ ਬਿਲਕੁਲ ਹਰ ਕੋਈ ਕੱਟ ਆਫ ਹੈ। ਲੰਡਨ ਦੇ ਵਿੱਚ ਵੀ ਉਹੀ ਕੁਝ ਜਿਹੜਾ ਹੁਣ ਜਾ ਰਿਹਾ ਹੈ। ਯੂਕੇ ਦੇ ਵਿੱਚ ਜ਼ਾਹਰ ਹੈ ਅਮਰੀਕਾ ਔਰ ਅਮਰੀਕਾ ਦੀ ਸਭ ਤੋਂ ਖੁਸ਼ਹਾਲ ਸਟੇਟ, ਜੀ ਜਿਸ ਦੀ ਇਕਨੋਮੀ ਦੁਨੀਆ ਦੇ ਕਈ ਦੇਸ਼ਾਂ ਦੀਆਂ ਇਕਨੋਮੀਜ਼ ਨੂੰ ਇਕੱਠੇ ਕਰ ਲਓ ਤਾਂ ਉਸ ਤੋਂ ਜ਼ਿਆਦਾ ਹੈ ਨਿਊਯਾਰਕ ਸਟੇਟ, ਬਿਲਕੁਲ, ਜਿੱਥੇ 8.5 ਮਿਲੀਅਨ ਲੋਕ ਰਹਿੰਦੇ ਨੇ। ਔਰ ਇਹ ਇੱਕ ਚੰਗੀ ਗੱਲ ਹੈ ਕਿ ਇਹਨਾਂ ਦੇ ਕੋਲ ਰਿਸੋਰਸ ਵੀ ਨੇ, ਪਰ ਇਹਦੇ ਬਾਵਜੂਦ ਨਿਊਯਾਰਕ ਸਟੇਟ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਕਰੋਨਾ ਦਾ ਜਿਹੜਾ ਹੈ ਉਹ ਕਹਿਰ ਉਹ ਉਸ ਦੇ ਉੱਤੇ ਨਾਜ਼ਲ ਹੋਇਆ ਔਰ ਜ਼ਿਆਦਾ ਕੇਸ ਵੱਧ ਰਹੇ ਨੇ। ਜੀ ਵਾਸ਼ਿੰਗਟਨ ਸਟੇਟ ਦੇ ਵਿੱਚ ਤਾਂ ਆਲਰੇਡੀ 50 ਤੋਂ ਜ਼ਿਆਦਾ ਡੈਥਸ ਔਰ ਬਹੁਤ ਤੇਜ਼ੀ ਨਾਲ ਫੈਲਾਅ ਹੈ। ਸੋ ਸੈਡ। ਔਰ ਬਿਲ ਬਲੈਸੀਓ ਨਿਊਯਾਰਕ ਦੇ ਮੇਅਰ ਜਿਹੜੇ ਕਿ ਬੜੀ ਕੌਸ਼ੀਅਸਲੀ ਚੱਲ ਰਹੇ ਨੇ, ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਵੀ ਔਰ ਉਹਨਾਂ ਦੀਆਂ ਸਟੇਟਮੈਂਟਸ ਵੀ, ਔਰ ਇਹ ਜਿਵੇਂ ਲੱਗ ਰਿਹਾ ਕਾਫੀ ਕੁਝ ਤਾਂ ਜਿਵੇਂ ਈਟਰੀਜ਼ ਔਰ ਬਾਰਸ ਔਰ ਇਹ ਸਾਰੀਆਂ ਤਾਂ ਬੰਦ ਹੋ ਹੀ ਚੁੱਕੇ ਨੇ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਜਿਸ ਕਿਸਮ ਦੇ ਅਲਰਟਸ ਰੈਗੂਲਰਲੀ ਆ ਰਹੇ ਨੇ, ਔਰ ਹੁਣ ਤੋਂ ਕੁਝ ਮਿੰਟ ਪਹਿਲਾਂ ਵੀ ਅਲਰਟ ਆਇਆ ਕਿ ਹੋ ਸਕਦਾ ਹੈ ਕਿ ਕੰਪਲੀਟ ਸ਼ਟਡਾਊਨ ਹੀ ਸ਼ਹਿਰ ਦੇ ਵਿੱਚ ਹੋ ਜਾਏ। ਔਰ ਟਰਾਂਸਪੋਰਟੇਸ਼ਨਸ ਬੇਸ਼ੱਕ ਗੱਡੀਆਂ ਬੱਸਾਂ ਚੱਲ ਰਹੀਆਂ ਨੇ, ਬਿਲਕੁਲ ਖਾਲੀ ਨੇ, ਸਾਰਾ ਕੁਝ ਜਿਹੜਾ ਹੈ ਉਹ ਬੰਦ ਵਾਂਗ ਹੈ। ਸੋ ਅਸੀਂ ਬੇਸ਼ੱਕ ਸਾਨੂੰ ਪਰਿਵਾਰਕ ਹਲਕਿਆਂ ਵੱਲੋਂ ਵੀ, ਸਾਡੇ ਵੈਲ ਵਿਸ਼ਰਸ ਵੱਲੋਂ ਵੀ ਬਹੁਤ ਸਾਰੀਆਂ ਕਾਲਾਂ ਵੀ ਨੇ, ਮੈਸੇजेस ਵੀ ਨੇ, ਦਬਾਅ ਵੀ ਬਣਿਆ ਹੋਇਆ ਕਿ ਜੀ ਇਹਨੂੰ ਤੁਸੀਂ ਜਿਹੜਾ ਹੈ ਇਸ ਤੋਂ ਗੁਰੇਜ਼ ਕਰੋ। ਪਰ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ, ਔਰ ਖਾਸ ਤੌਰ ਤੇ ਮੁਸ਼ਕਲ ਮੁਸੀਬਤ ਦੇ ਵੇਲੇ ਜੇ ਸਾਡੇ ਤੇ ਕੌਮ ਇਤਬਾਰ ਕਰਦੀ ਹੈ ਜਾਂ ਅਸੀਂ ਆਪਣੇ ਆਪ ਨੂੰ ਇੱਕ ਆਗੂ ਦੇ ਰੋਲ 'ਚ ਦੇਖਦੇ ਹਾਂ ਜਾਂ ਸਮਝਦੇ ਹਾਂ, ਤਾਂ ਫਿਰ ਮੁਸੀਬਤ ਦੇ ਵੇਲੇ ਟੂ ਲੀਡ ਫਰਮ ਦਾ ਫਰੰਟ ਹਮੇਸ਼ਾ ਇਹ ਲਾਈਨ ਰਹੀ ਹੈ। ਔਰ ਇਹ ਨਹੀਂ ਹੈ ਕਿ ਵੀ ਕੋਈ ਅਸੀਂ ਇਸ ਤੋਂ ਕੋਈ ਖੌਫਜ਼ਦਾ ਹੈ, ਲੇਕਿਨ ਕਈ ਚੀਜ਼ਾਂ ਜਦੋਂ ਚਾਰ ਚਫੇਰਾ ਇਸ ਕਿਸਮ ਦਾ ਚੱਲ ਰਿਹਾ ਹੋਏ ਤੇ ਫਿਰ ਜਿਸ ਦੇ ਉੱਤੇ ਕੁਝ ਹਾਲਤਾਂ ਤੇ ਤੁਹਾਡਾ ਕੰਟਰੋਲ ਨਹੀਂ ਹੁੰਦਾ। ਹਾਲਾਂਕਿ ਮੈਨੂੰ ਯਾਦ ਹੈ ਕਿ ਜਦੋਂ 9/11 ਹੋਇਆ ਨਿਊਯਾਰਕ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ, 3000 ਤੋਂ ਜ਼ਿਆਦਾ ਮੌਤਾਂ, ਔਰ ਸਾਰੇ ਜਹਾਜ਼ ਵੀ ਗਰਾਊਂਡਡ ਸੀ ਔਰ ਕੋਈ ਨਹੀਂ ਸੀ ਜਾ ਰਿਹਾ। ਉਸ ਤੋਂ 3 ਦਿਨ ਬਾਅਦ ਮੈਸਾ ਅਰੀਜ਼ੋਨਾ ਦੇ ਵਿੱਚ ਇੱਕ ਸਿੱਖ ਜਸਪਾਲ ਸਿੰਘ ਦਾ ਮਰਡਰ ਹੋਇਆ, ਹੇਟ ਕ੍ਰਾਈਮ। ਉਹ ਆਪਣੇ ਗੈਸ ਸਟੇਸ਼ਨ ਦੇ ਬਾਹਰ ਪਾਣੀ ਦੇ ਰਿਹਾ ਸੀ ਫੁੱਲਾਂ ਨੂੰ, ਔਰ ਇਹ ਉਹ ਮੌਕਾ ਸੀ ਵੀ ਜਹਾਜ਼ ਸਾਰੇ ਗਰਾਊਂਡਡ ਸੀ, ਕਿਸੇ ਦਾ ਇੱਕ ਦੂਜੇ ਨਾਲ ਅਮਰੀਕਾ 'ਚ ਇੱਦਾਂ ਦਾ ਪਹਿਲਾਂ ਕਦੇ 200 ਸਾਲ ਦੀ ਹਿਸਟਰੀ 'ਚ ਹੋਇਆ ਹੀ ਨਹੀਂ ਸੀ। ਔਰ ਮੈਂ ਥੋੜਾ ਬਹੁਤ ਉਹਨਾਂ ਦੇ ਪਰਿਵਾਰ ਨੂੰ ਵੀ ਜਾਣਦਾ ਸੀ, ਪਰ ਜ਼ਿਆਦਾ ਇਸ ਕਰਕੇ ਵੀ ਇਹ ਪਹਿਲਾ ਇਸ ਕਿਸਮ ਦਾ ਹਿੱਟ ਕ੍ਰਾਈਮ ਸਿੱਖਾਂ ਦੇ ਵਿੱਚ ਅਮਰੀਕਨ ਬਹੁਤ ਹੀ ਖੌਫ ਸੀ। ਔਰ ਜਿਹੜੀਆਂ 1-2 ਫਲਾਈਟਸ ਜਾਂਦੀਆਂ ਸੀ, ਮੈਂ ਫੈਸਲਾ ਕੀਤਾ ਕਿ ਮੈਂ ਫੀਨਿਕਸ ਅਰੀਜ਼ੋਨਾ, ਜਿੱਥੇ ਉਹਨਾਂ ਦਾ ਫਿਊਨਰਲ ਔਰ ਅਰਦਾਸ ਸੀ, ਜਾਣਾ। ਔਰ ਮੈਨੂੰ ਯਾਦ ਹੈ ਵੀ ਕਿਸ ਕਦਰ ਸਾਡੇ ਇਮੀਡੀਏਟ ਜਿਹੜੇ ਹਲਕੇ ਸੀ ਉਹਨਾਂ 'ਚ ਇਸ ਦਾ ਪ੍ਰੋਟੈਸਟ ਸੀ ਕਿ ਵੀ ਇਸ ਵੇਲੇ ਤਾਂ ਹਰ ਇੱਕ ਦੀਆਂ ਅੱਖਾਂ 'ਚ ਖੂਨ ਉਤਰਿਆ ਹੋਇਆ। ਬਿਲਕੁਲ ਉਹਨਾਂ ਦੇ ਲਈ ਤਾਂ ਪੱਗ ਦਾੜੀ ਸਭ ਕੁਝ ਉਹ ਉਸ ਪੀਰੀਅਡ ਦਾ ਜੋ ਸੀ ਉਹਦੇ ਨਾਲ ਹੀ ਉਹ ਜੋੜ ਕੇ ਦੇਖਦੇ ਸੀ ਕਿ ਵੀ ਇਹ ਨਹੀਂ ਜਾਣਾ ਬਿਲਕੁਲ ਵਾਜਬ ਨਹੀਂ ਹੈ। ਔਰ ਮੈਨੂੰ ਅਜੇ ਤੱਕ ਵੀ ਉਹ ਲੁਕਸ ਯਾਦ ਨੇ ਜਦੋਂ ਕਨੈਕਟਿੰਗ ਫਲਾਈਟ ਵੀ ਸੀ, ਮੈਂ ਚੜਿਆ ਉਤਰਿਆ, ਲੇਕਿਨ ਮੈਂ ਉਦੋਂ ਵੀ ਆਪਣੇ ਵੀਰਾਂ ਨੂੰ ਇਹੀ ਕਿਹਾ ਸੀ ਕਿ ਵੀ ਇਸ ਵੇਲੇ ਕੌਮ ਦੇ ਵਿੱਚ ਖੌਫ ਹੈ, ਤੇ ਜੇ ਅਸੀਂ ਵੀ ਉਸ ਖੌਫ ਦੇ ਵਿੱਚ ਹੀ ਲੁਕਣਾ ਤੇ ਫਿਰ ਇਹ ਜਸਟਿਸ ਨਹੀਂ ਹੈ। ਸੋ ਇਹ ਨਹੀਂ ਹੈ ਕਿ ਮੈਂ ਬਰਾਵਾਡੋ ਕਹਿ ਕੇ ਕੋਈ ਆਪਣੀ ਪਿੱਠ ਠੋਕ ਰਿਹਾ, ਪਰ ਮੈਨੂੰ ਇਹ ਬਹੁਤ ਵਾਰ ਅਹਿਸਾਸ ਹੁੰਦਾ ਹੈ ਕਿ ਸਾਡਾ ਫਰਜ਼ ਹੈ। ਪਰ ਜਦੋਂ ਹੁਣ ਜਿਸ ਕਿਸਮ ਦਾ ਮਾਹੌਲ ਹੁਣ ਬਣਿਆ ਹੈ ਉਹਦੇ 'ਚ ਕੋਈ ਤੁਹਾਡਾ ਇੰਡੀਵਿਜੂਅਲ ਸਟੈਪ ਕੋਈ ਮਾਨੇ ਨਹੀਂ ਰੱਖੇਗਾ ਜੇ ਪੂਰੇ ਸ਼ਹਿਰ ਦੇ ਉੱਤੇ ਹੀ ਜਿਹੜੀਆਂ ਉਹ ਕੰਡੀਸ਼ਨਸ ਲਾਗੂ ਨੇ। ਔਰ ਅਸੀਂ ਵੀ ਆਪਣੇ ਤੁਹਾਨੂੰ ਔਰ ਬਾਕੀਆਂ ਨੂੰ ਵੀ ਅਸੀਂ ਰਿਸਕ 'ਚ ਨਹੀਂ ਪਾਉਣਾ ਚਾਹੁੰਦੇ ਸਾਡੇ। ਔਰ ਦੇਖ ਰਹੇ ਹਾਂ ਅਸੀਂ ਇੱਥੇ ਵੀ ਸਾਡੇ, ਕਿਉਂਕਿ 34-35 ਚੈਨਲ ਨੇ ਜਿਹੜੇ ਇੱਥੋਂ ਬੀਮ ਹੁੰਦੇ ਨੇ, ਸਟਾਫ ਕਾਫੀ ਘੱਟ ਕੀਤਾ, ਔਰ ਜੇ ਬਿਲਕੁਲ ਹਰ ਕਿਸਮ ਦੀ ਪਾਬੰਦੀ ਹੁੰਦੀ ਹੈ ਤਾਂ ਫਿਰ ਸਾਡੇ ਕੋਲ ਕੋਈ ਚੋਇਸ ਨਹੀਂ ਹੋਏਗੀ ਕਿ ਅਸੀਂ ਵੀ ਇਸ ਨੂੰ ਜਿਹੜਾ ਹੈ ਉਹ ਸਸਪੈਂਡ ਕਰੀਏ ਥੋੜੇ ਦੇਰ ਲਈ। ਲੇਕਿਨ ਸਾਡੀ ਕੋਸ਼ਿਸ਼ ਹੋਏਗੀ ਜਦੋਂ ਤੱਕ ਅਸੀਂ ਇਸ ਨੂੰ ਕੰਟੀਨਿਊ ਕਰ ਸਕਦੇ ਹਾਂ ਇਹਨੂੰ ਕਰਨ ਦੀ। ਤੇ ਜੇ ਕੋਈ ਇਸ ਕਿਸਮ ਦੀ ਐਮਰਜੈਂਸੀ ਸਿਚੁਏਸ਼ਨ
ਡਿਵੈਲਪ ਹੋਈ ਤੇ ਫਿਰ ਅਸੀਂ ਤੁਹਾਡੇ ਸਭ ਤੋਂ ਮਾਫੀ ਚਾਹਾਂਗੇ ਬਿਲਕੁਲ। ਔਰ ਅਸੀਂ ਇਹ ਰਾਏ ਵੀ ਦੇਵਾਂਗੇ ਕਿਉਂਕਿ ਹੁਣ ਇਸ ਵੇਲੇ ਤਾਂ ਇਹ ਸਮੱਸਿਆ ਇੱਕ ਮੁਲਕ ਦੀ ਵੀ ਨਹੀਂ ਰਹਿ ਗਈ, ਜਿਵੇਂ ਮੈਂ ਕਿਹਾ। ਔਰ ਅੱਜ ਹੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਵੀ ਨੇਸ਼ਨ ਨੂੰ ਐਡਰੈਸ ਕੀਤਾ। ਉਹਨਾਂ ਦਾ ਸ਼ਾਇਦ 12-13 ਮਿੰਟ ਦਾ ਇਹ ਐਡਰੈਸ ਸੀ, ਜਿਹਦੇ 'ਚ ਉਹਨਾਂ ਨੇ ਕਰੋਨਾ ਵਾਇਰਸ ਕੀ ਹੈ, ਉਹਦੇ ਕੀ ਪ੍ਰਭਾਵ ਨੇ ਔਰ ਪਾਕਿਸਤਾਨ 'ਚ ਵੀ ਕਿਵੇਂ ਉਹਦੇ ਪ੍ਰਭਾਵ ਦੇਖੇ ਜਾ ਰਹੇ ਨੇ। ਹਾਲਾਂਕਿ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਹਨਾਂ ਮੁਲਕਾਂ 'ਚ ਤਾਂ ਟੋਟਲ ਸ਼ਟਡਾਊਨ ਹੋ ਕੇ ਵੀ ਲੋਕਾਂ ਦੀਆਂ ਮੁਸ਼ਕਲਾਂ ਤਾਂ ਬਹੁਤ ਹੋਣਗੀਆਂ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਤਾਂ ਬਿਗ ਮਨੀ ਜਿਹੜੀ ਹੈ ਉਹ ਕਿਹਾ ਕਿ ਵੀ ਅਸੀਂ ਮੌਰਟਗੇਜਸ ਦਾ, ਦੂਸਰੀਆਂ ਚੀਜ਼ਾਂ ਦਾ ਵੀ ਵਿਲ ਪੇ ਫॉर ਇਟ। ਕੋਈ ਅਮਰੀਕਾ 'ਚ ਇਸ ਕਿਸਮ ਦਾ ਤਾਂ ਨਹੀਂ ਆਇਆ। ਰਾਦਰ ਇਸ ਦੇ ਉਲਟ ਇਹ ਵੀ ਆ ਰਿਹਾ, ਕੋਈ ਫਿਗਰ 8 ਮਿਲੀਅਨ ਹੈ, ਕੋਈ 10 ਮਿਲੀਅਨ ਹੈ ਵੀ ਜਿਹੜੇ ਇਲੀਗਲ ਲੋਕ ਨੇ ਉਹਨਾਂ ਦੀ ਮੈਡੀਕਲ ਟ੍ਰੀਟਮੈਂਟ ਜਾਂ ਦੂਜਾ ਜਿਹੜੇ ਹੁਣ ਟੈਸਟ ਕਿਟ ਜਾਂ ਦੂਜਾ ਮਿਨੀਮਮ ਉਹਦੇ ਨਾਲ ਰਿਲੇਟਡ $1300-1400 ਹੈ। ਫਿਰ ਕਿਉਂਕਿ ਜਿਸ ਕਿਸਮ ਦਾ ਇਮੀਗ੍ਰੇਸ਼ਨ ਕੋਰਟਸ ਚੱਲ ਰਹੀਆਂ ਨੇ, ਤਰੀਕੇ ਜਿਹੜੇ ਨੇ ਹੀਅਰਿੰਗਸ ਹੋ ਰਹੀਆਂ ਕਿ ਵੀ ਜਿਹੜੇ ਇਸ ਕਿਸਮ ਦੇ ਆਉਂਦੇ ਨੇ ਉਹਨਾਂ ਦੀ ਕੀ ਪ੍ਰੋਟੈਕਸ਼ਨ ਹੈ, ਕਿ ਉਹਨਾਂ ਦੇ ਉੱਤੇ ਆਈਸ ਵਾਲੇ ਜਾਂ ਦੂਸਰੇ ਜਿਹੜੇ ਨੇ ਇਮੀਗ੍ਰੇਸ਼ਨ ਛਾਪੇ ਨਹੀਂ ਹੋਣਗੇ ਔਰ ਉਹਨਾਂ ਦਾ ਇਲਾਜ ਦੇ ਲਈ ਪੈਸੇ ਕਿੱਥੋਂ ਹੋਣਗੇ, ਕੌਣ ਦੇ। ਕੋਈ ਇਸ ਕਿਸਮ ਦੇ ਫੰਡਸ ਅਜੇ ਨਹੀਂ ਰੱਖੇ ਗਏ। ਲੇਕਿਨ ਔਰ ਇਹੀ ਗੱਲ ਪਾਕਿਸਤਾਨ ਦੇ ਹਵਾਲੇ ਨਾਲ ਇਮਰਾਨ ਖਾਨ ਨੇ ਕਹੀ ਵੀ ਇੱਥੇ ਸਾਡਾ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਰੋਜ਼ਾਨਾ ਕਿਰਤ ਕਰਦਾ, ਉਹਦੇ ਨਾਲ ਹੀ ਉਹਨਾਂ ਦਾ ਘਰ ਰਾਤ ਨੂੰ ਚੁੱਲ੍ਹਾ ਬਲਦਾ ਉਹਨਾਂ ਦਾ। ਤੇ ਜੇ ਬਚਾਉਂਦੇ ਉਹਨਾਂ ਨੂੰ ਬਿਲਕੁਲ ਲੋਕਡਾਊਨ ਕਰ ਦਈਏ ਅਸੀਂ, ਤੇ ਜੇ ਇਵੇਂ ਨਾ ਮਰਨਗੇ ਭੁੱਖ ਨਾਲ ਮਰ ਜਾਣਗੇ। ਸੋ ਮਤਲਬ ਇਹ ਜਿਹੜਾ ਦਰਦ ਔਰ ਪੇਨ ਹੈ ਮੈਂ ਮਹਿਸੂਸ ਕਰਦਾ ਚੱਤੇ ਪੈਰ ਕਿ ਇਸ ਵੇਲੇ ਸਾਰੀ ਲੋਕਾਈ, ਇਹ ਨਹੀਂ ਹੈ ਪਹਿਲੀਆਂ ਜਦੋਂ ਬਹੁਤ ਸਾਰੀਆਂ ਮਹਾਮਾਰੀਆਂ ਫੈਲਦੀਆਂ ਸੀ ਉਹਨਾਂ ਦੇ ਵਿੱਚ ਜ਼ਿਆਦਾ ਲੋਕ ਗਰੀਬ ਪ੍ਰਭਾਵਿਤ ਹੁੰਦੇ ਸੀ, ਕਿਉਂਕਿ ਉਹਨਾਂ ਦੇ ਜੇ ਟੀਬੀ ਫੈਲੀ ਤੇ ਜ਼ਾਹਰ ਹੈ ਕਿ ਉਹਨਾਂ ਦੇ ਕੋਲ ਉਹ ਉੱਦਾਂ ਦੇ ਘਰਾਂ 'ਚ ਰਹਿੰਦੇ ਸੀ ਜਿਹਦੇ 'ਚ ਡੈਂਪਨੈਸ ਹੈ ਜਾਂ ਮੋਇਸਚਰ ਹੈ ਜਾਂ ਕੋਈ ਸਾਫ਼ ਹਵਾ ਨਹੀਂ ਹੈ, ਇਲਾਜ ਵੀ ਨਹੀਂ ਸੀ ਕਰਵਾ ਸਕਦੇ। ਇਸੇ ਤਰ੍ਹਾਂ ਮਲੇਰੀਆ, ਹੈਜ਼ਾ, ਟਾਈਫਾਇਡ ਇਹ ਗਰੀਬਾਂ ਦੇ ਨਾਲ ਹੀ ਬਹੁਤਾ ਜੁੜਿਆ ਹੁੰਦਾ। ਜਿਹੜੇ ਲੋਕ ਚੰਗਾ ਐਲੀਟ ਕਲਾਸ ਸੀ ਉਹ ਥੋੜ੍ਹੀ ਪ੍ਰਭਾਵਿਤ ਹੁੰਦੀ ਸੀ। ਪਰ ਹੁਣ ਇਸ ਨੇ ਤਾਂ ਜਿਹੜਾ ਉਹ ਇਸ ਕਿਸਮ ਦਾ ਕਰ ਦਿੱਤਾ ਹੈ ਕੰਮ ਕਿ ਭਾਈ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਨਾਗਤ ਹਰ ਕੇ ਲੋਕ। ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਭਾਈ ਅਸੀਂ ਰੱਬ ਦੀ ਸ਼ਰਨ ਵਾਲੇ ਰੱਬ ਦੇ ਬੰਦੇ ਆ, ਨਾ ਹਮ ਉੱਤਮ ਨੀਚ ਨਾ ਮੱਧਮ, ਨਾ ਅਸੀਂ ਉੱਪਰ ਆ ਨਾ ਵਿਚਕਾਰ ਆ ਨਾ ਥੱਲੇ ਆ। ਹੁਣ ਕਰੋਨਾ ਮਾਈ ਨੇ ਤਾਂ ਸਾਰੇ ਹੀ ਲੈਵਲ ਕਰ ਦਿੱਤੇ ਨੇ ਔਰ ਇਹ ਪਹਿਲਾ ਸ਼ਾਇਦ ਇਸ ਕਿਸਮ ਦਾ ਐਪੀਡੈਮਿਕ ਹੋਏਗਾ ਜਿਸ ਨੇ ਹਰ ਮੁਲਕ ਨੂੰ ਔਰ ਸੁਸਾਇਟੀ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ, ਕਿਉਂਕਿ ਦੁਨੀਆ ਜੁੜ ਵੀ ਇਵੇਂ ਇੱਕ ਦੂਜੇ ਨਾਲ ਗਈ। ਅੱਗੇ ਤਾਂ ਅਸੀਂ ਕੋਈ ਕਿਤੇ ਗਿਆ ਹੀ ਨਹੀਂ ਜਾਂ ਕੋਈ ਟਰੈਵਲ ਹੀ ਨਹੀਂ ਕਰ ਰਿਹਾ, ਜੋ ਇੱਕ ਖਿੱਤੇ ਜਾਓ। ਹੁਣ ਤਾਂ ਹੁੰਦਾ ਇਹ ਹੈ ਵੀ ਤੁਸੀਂ ਬ੍ਰੇਕਫਾਸਟ ਲਾਹੌਰ 'ਚ ਕੀਤਾ ਹੈ, ਲੰਚ ਆ ਕੇ ਲੰਡਨ 'ਚ ਕੀਤਾ ਹੈ, ਡਿਨਰ ਤੁਸੀਂ ਨਿਊਯਾਰਕ 'ਚ ਕਰ ਰਹੇ ਹੋ। ਦੁਨੀਆ ਭਰ 'ਚ ਸਾਰੀ ਬਿਜ਼ਨਸਿਸ, ਔਰ ਇਹੀ ਕਾਰਨ ਹੈ ਕਿ ਇੰਨੀ ਤੇਜ਼ੀ ਨਾਲ ਵਿਦਨ 2-3 ਵੀਕਸ ਜਦੋਂ ਤੋਂ ਇਹਦਾ ਫੁੱਲ ਪ੍ਰਕੋਪ ਹੋਇਆ, ਇਹ 4 ਚੁਫੇਰੇ ਪਹੁੰਚ ਗਿਆ। ਸੋ ਜ਼ਾਹਰ ਹੈ ਕਿ ਵੀ ਅਸੀਂ ਫਿਕਰਮੰਦ ਵੀ ਹੈ ਸਾਰਿਆਂ ਦੇ ਲਈ ਔਰ ਇੱਦਾਂ ਦੇ ਵੇਲੇ ਸਭ ਤੋਂ ਜੇ ਹੈ ਤੇ ਉਹ ਦੁਆ ਹੈ, ਅਰਦਾਸ ਹੈ, ਜਿਵੇਂ ਤੁਸੀਂ ਕਿਹਾ ਕਿ ਅਸੀਂ ਤੁਹਾਡੇ ਸਭ ਦੀ ਜਿਹੜੀ ਹੈ ਉਹ ਸਲਾਮਤੀ, ਸਿਹਤਯਾਬੀ ਔਰ ਚੜ੍ਹਦੀ ਕਲਾ, ਇਹਦੇ 'ਚ ਹੁਣ ਤਾਂ ਸਾਡੇ ਬਹੁਤ ਸਾਰੇ ਪਾਕਿਸਤਾਨੀ ਦੋਸਤ ਵੀ ਚੜ੍ਹਦੀ ਕਲਾ ਲਿਖਦੇ ਵੀ ਨੇ, ਕਹਿੰਦੇ ਵੀ ਨੇ। ਮੈਂ ਕਿਹਾ ਜੀ ਇਹ ਜਦੋਂ ਇਸ ਦੀ ਜੇ ਟਰਾਂਸਲੇਸ਼ਨ ਕਰਨਾ ਚਾਹੋ ਤੇ ਇਕੱਲਾ ਥੰਬਸ ਅਪ ਨਹੀਂ ਹੈ, ਥੰਬਸ ਅਪ ਨਹੀਂ ਹੈ, ਇਹ ਮੱਚ ਮੋਰ ਦੈਨ ਦੈਟ, ਕਿਉਂਕਿ ਇਸ ਦੇ ਵਿੱਚ ਰੱਬ ਦੀ ਰਹਿਮਤ ਵੀ ਜੁੜੀ ਹੋਈ ਹੈ ਔਰ ਰੱਬ ਦੀ ਰਹਿਮਤ ਦੇ ਵਿੱਚ ਰੱਬ ਦੇ ਭਾਣੇ 'ਚ ਰਹਿੰਦੇ ਆ। ਚੜ੍ਹਦੀ ਕਲਾ ਦੀ ਫੀਲਿੰਗ ਕਿ ਜਿਹੜੀ ਤੁਹਾਡੀ ਅਸੈਂਡੈਂਸੀ ਹੈ ਸਪਿਰਿਟ ਦੀ, ਕਿ ਤੁਸੀਂ ਗਿਵ ਅਪ ਨਹੀਂ ਕਰਨਾ ਹੈ। ਸੋ ਇਮਰਾਨ ਖਾਨ ਹੋਰਾਂ ਦਾ ਵੀ ਇਹੀ ਮੈਸੇਜ ਸੀ ਆਪਣੀ ਕੌਮ ਦੇ ਨਾਲ, ਔਰ ਉਹਨਾਂ ਨੇ ਲਫ਼ਜ਼ ਈਵਨ ਜਿਹਾਦ ਇਸਤੇਮਾਲ ਕੀਤਾ ਕਿ ਇਸ ਐਪੀਡੈਮਿਕ ਦੇ ਖਿਲਾਫ ਅਸੀਂ ਜਿਹਾਦ ਕਰਨਾ ਔਰ ਉਹਦੇ 'ਚ ਕੌਮ ਦਾ ਇਕੱਠਾ ਹੋਣਾ। ਔਰ ਜ਼ਾਹਰ ਹੈ ਜੇ ਅਸੀਂ ਇੱਕ ਦੂਸਰੇ ਦੀ ਪੀੜ ਨੂੰ ਨਹੀਂ ਸਮਝਾਂਗੇ ਸਿਰਫ ਆਪਣੀ ਲੋੜਾਂ ਲਈ, ਔਰ ਅਮਰੀਕਾ 'ਚ ਇਸ ਮਾਮਲੇ 'ਚ ਜਿਸ ਕਿਸਮ ਦਾ ਖਾਸ ਤੌਰ ਤੇ ਸ਼ਾਪਿੰਗ ਦੇ ਹਵਾਲੇ ਨਾਲ ਔਰ ਚੀਜ਼ਾਂ ਚੁੱਕਣ ਦੇ ਧੱਕਾ ਮੁੱਕੀ ਔਰ ਇਹ ਸਾਰਾ ਤੋਂ ਵੱਧ ਲੋਕੀ ਚੀਜ਼ਾਂ ਚੁੱਕ ਰਹੇ, ਗਲਤ ਗੱਲ ਹੈ। ਔਰ ਈਵਨ ਯੂਰਪ ਦੇ ਵਿੱਚ, ਯੂਕਰੇਨ 'ਚ ਵੀ ਅਸੀਂ ਇਹ ਕਿਉਂਕਿ ਦੂਸਰੇ ਸੈਗਮੈਂਟ ਲਈ ਇਸ ਟੌਪਿਕ ਨੂੰ ਰੱਖਿਆ ਸੀ, ਪਰ ਬਿਗਨਿੰਗ ਕਿਉਂਕਿ ਅੱਜ ਕੱਲ ਚਰਚਾ ਇਹਦਾ ਫਿਰ ਸ਼ੁਰੂ ਹੋ ਗਿਆ ਹੁੰਦਾ ਕਿ ਕਿਵੇਂ ਕਿੰਨੇ ਹਜ਼ਾਰ ਮਾਸਕ ਜਿਹੜੀਆਂ ਯੂਕਰੇਨ ਦੇ ਵਿੱਚ ਸੀ, 10,000 ਕੇ ਕਿੰਨੀਆਂ
ਉਹ ਲੁੱਟਣ ਦੇ ਲਈ ਡਾਕੂਆਂ ਨੇ ਜਿਹੜਾ ਡਾਕਾ ਮਾਰਿਆ, ਹਾਲਾਂ ਉਹ ਫੜੇ ਗਏ ਜਾਂ ਕੀ ਹੈ। ਸੋ ਇਹ ਇੱਕ ਚਾਰ ਚਫੇਰੇ ਆਲਰੇਡੀ ਇਸ ਤੇ ਮੁੱਦੇ ਦੇ ਉੱਤੇ ਖੋਆ ਖਵਾਈ ਦਾ ਸਿਲਸਿਲਾ ਸ਼ੁਰੂ ਹੋਇਆ ਹੋਇਆ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਜੋ ਵੀ ਜਿੱਥੇ ਜਿੱਥੇ ਵੀ ਕੋਈ ਹੈ ਉਹ ਆਪਣੇ ਆਪ ਨੂੰ ਜੋ ਲੋਕਲ ਹਾਲਾਤ ਨੇ ਉਹਨਾਂ ਦੇ ਮੱਦੇ ਨਜ਼ਰ ਉਹਨਾਂ ਇਨਸਟਰਕਸ਼ਨਸ ਨੂੰ ਵੀ ਫੋਲੋ ਕਰੋ, ਔਰ ਜਿਹੜੇ ਸਿੰਪਟਮਸ ਬਿਆਨ ਕੀਤੇ ਜਾ ਰਹੇ, ਇੰਨੀ ਜਾਣਕਾਰੀ ਹੈ ਮੇਰੇ ਰਿਪੀਟ ਕਰਨ ਦਾ ਨਹੀਂ ਹੈ, ਪਰ ਮੈਂ ਸਮਝਦਾ ਵੀ ਅਜੇ ਵੀ ਜਿਹੜਾ ਇਸ ਪੱਖ ਤੋਂ ਸਾਨੂੰ ਜਿਹੜਾ ਉਹ ਜਾਗਰੂਕ ਹੋਣ ਦੀ ਲੋੜ ਹੈ। ਗੱਲ ਕਿਉਂਕਿ ਇਸ ਕੋਰੋਨਾ ਨੇ ਬਾਕੀ ਸਾਰੇ ਇਸ਼ੂ ਇਹ ਨਹੀਂ ਬੈਕ ਬਰਨਰ ਤੇ ਰੱਖ ਦਿੱਤੇ ਨੇ, ਇਰਰੈਲੇਵੈਂਟ ਬਣਾ ਦਿੱਤੇ ਨੇ। ਜੇ ਹੁਣ ਅਸੀਂ ਕੋਈ ਹੋਰ ਇਸ਼ੂ ਤੇ ਵੀ ਗੱਲ ਕਰੀਏ ਤੇ ਆਪਣੇ ਆਪ ਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਉਹਨਾਂ ਨੂੰ ਲੱਗੇਗਾ ਜੀ ਇੱਥੇ ਜਾਨ ਦੀ ਬਣੀ ਪਈ ਹੈ, ਇਹਨਾਂ ਨੂੰ ਇਹ ਸੁਝਦਾ, ਪਰ ਇਹ ਤਾਂ ਨਹੀਂ ਹੈ। ਜ਼ਿੰਦਗੀ ਤਾਂ ਜੇ ਹੁਣ ਵਰਲਡ ਵਾਰ ਫਸਟ 4 ਸਾਲ ਹੋਇਆ 1914 ਤੋਂ 18 ਤੱਕ, ਲੋਕ ਮਰ ਵੀ ਰਹੇ ਸੀ, ਖਬਰਾਂ ਵੀ ਸੀ, ਪਰ ਲਾਈਫ ਤਾਂ ਚੱਲ ਹੀ ਰਹੀ ਸੀ ਕਿਤੇ ਨਾ ਕਿਤੇ। ਇਸੇ ਤਰ੍ਹਾਂ ਸੈਕੰਡ ਵਰਲਡ ਵਾਰ 1939 ਤੋਂ 1945 ਤੱਕ ਜੇ ਯੂਰਪ ਦੇ ਵਿੱਚ ਇੰਨੇ ਵੱਡੇ ਪੈਮਾਨੇ ਦੇ ਉੱਤੇ ਪਰਸੀਕਿਊਸ਼ਨ ਚੱਲ ਰਹੀ ਸੀ, ਜੰਗ ਦੇ ਪ੍ਰਭਾਵ ਬਾਕੀ ਪਾਸੇ ਵੀ ਜਾ ਰਹੇ ਸੀ, ਉਹ ਹੋਰਡਿੰਗ ਵੀ ਸੀ। ਲੋਕ ਬਹੁਤ ਵਾਰ ਜਿਹੜਾ ਈਵਨ ਪੋਸਟ 47 ਜਿਹੜੇ ਲੋਕ ਉਜੜੇ ਵੈਸਟ ਪੰਜਾਬ ਚੋਂ ਇੱਧਰ ਆਏ, ਬੜੇ ਬੜੇ ਅਮੀਰ ਸੇਠ, ਤੇ ਸਾਡੇ ਪਿਤਾ ਜੀ ਇਹ ਕਹਿੰਦੇ ਸੀ ਕਿ ਵੀ ਇਹਨਾਂ ਨੇ ਜਿਹੜਾ ਦਾ ਨੁਕਸਾਨ ਵੀ ਹੋਇਆ ਔਰ 3 ਕੱਪੜਿਆਂ 'ਚ ਆਏ ਨੇ, ਇਹ ਉਹ ਲੋਕ ਨੇ, ਕੋਈ ਖੰਨਾ, ਕੋਈ ਮਲਹੋਤਰਾ, ਕੋਈ ਫਲਾਣਾ, ਕੋਈ ਸਹਿਗਲ, ਬੜੇ ਬੜੇ ਜਿਹੜੇ ਫੈਕਟਰੀਆਂ ਦੇ ਮਾਲਕ ਔਰ ਬੜੇ ਬੜੇ ਅਮੀਰ ਲੋਕ, ਕਿ ਇਹਨਾਂ ਨੇ ਸੈਕੰਡ ਵਰਲਡ ਵਾਰ ਦੇ ਵੇਲੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਹੋਰਡਿੰਗ ਇਹ ਸੀ, ਕਿਉਂਕਿ ਸਪਲਾਈ ਘੱਟ ਸੀ। ਅੰਗਰੇਜ਼ ਫੌਜ ਜਿੱਥੇ ਜਿੱਥੇ ਬੈਠੀ ਸੀ ਉਹ ਸਾਰੀ ਸਪਲਾਈ ਇਕੱਠੀ ਕਰਕੇ ਉਧਰ ਨੂੰ ਤੋਰ ਰਹੇ ਸੀ, ਔਰ ਇਹਨਾਂ ਨੇ ਜਿਹੜਾ ਫਿਰ 10-10 ਗੁਣਾ ਮਹਿੰਗਾ ਚੀਜ਼ਾਂ ਵੀ ਵੇਚੀਆਂ, ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਹੋਰ ਕਿਤੇ ਅਵੇਲੇਬਲ ਨਹੀਂ ਸੀ। ਹੋਰਡਿੰਗ ਇਹ ਹੀ ਹੁੰਦਾ ਵੀ ਤੁਸੀਂ ਇਕੱਠੀਆਂ ਰੱਖ ਲੈਂਦੇ ਹੋ, ਤੇ ਜਦੋਂ ਉਹਦੀ ਕਿਉਂਕਿ ਡਿਮਾਂਡ ਸਪਲਾਈ ਨਾਲ ਜੁੜੀ ਹੋਈ ਚੀਜ਼ ਹੈ ਉਹਨੂੰ ਤੁਸੀਂ ਮਹਿੰਗੇ ਭਾਅ ਵੇਚਦੇ ਹੋ। ਪੈਸਾ ਤਾਂ ਉਹਨਾਂ ਨੇ ਬਹੁਤ ਬਣਾਇਆ, ਪਰ 45 ਦੇ ਵਿੱਚ ਜਿਹੜਾ ਉਹ ਖਤਮ ਹੁੰਦਾ, ਔਰ ਵਿਦਿਨ 2 ਇਅਰਸ ਫਿਰ ਜਿਸ ਕਿਸਮ ਦੀ ਤਬਾਹੀ ਹੋਈ, ਜਿਹੜਾ ਗਰੀਬ ਸੀ ਉੱਥੋਂ ਮਿਡਲ ਕਲਾਸ ਜਾਂ ਗਰੀਬ, ਉਹ ਤਾਂ ਡਿਫਿਕਲਟੀਜ਼ ਤਾਂ ਹਰ ਇੱਕ ਨੇ ਸਹੀ ਹੈ, 3 ਕੱਪੜਿਆਂ 'ਚ ਆਇਆ, ਲੇਕਿਨ ਜਿਨ੍ਹਾਂ ਨੇ ਬਹੁਤ ਆਰਾਮ ਪ੍ਰਸਤ ਜ਼ਿੰਦਗੀ ਦੇਖੀ ਹੋਈ ਸੀ, ਵੱਡੇ ਵੱਡੇ ਸੇਠ, ਵੱਡੇ ਵੱਡੇ ਲਾਲੇ ਜਿਹੜੇ ਨੇ, ਉਹਨਾਂ ਦੇ ਲਈ ਫਿਰ ਉਹਨਾਂ ਰਿਫਿਊਜੀ ਕੈਂਪਾਂ 'ਚ ਰਹਿਣਾ, ਰੁਲਣਾ, ਦੂਜੇ ਤੀਜੇ, ਉਹ ਚੀਕਾਂ ਮਾਰ ਮਾਰ ਕੇ ਆਪਣੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਸੀ ਕਿ ਜੀ ਅਸੀਂ ਅਜੇ 2-3 ਸਾਲ ਪਹਿਲਾਂ ਅਸੀਂ ਇਹ ਸੀ ਤੇ ਹੁਣ ਅਸੀਂ ਕੀ ਹੋ ਗਏ ਹਾਂ। ਸੋ ਜ਼ਾਹਰ ਹੈ ਕਿ ਔਰ ਇਹ ਡਰ ਔਰ ਫਿਕਰ ਇਸ ਵੇਲੇ, ਕਿਉਂਕਿ ਇਮਰਾਨ ਖਾਨ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਇਹ ਕਿਹਾ ਹੈ ਕਿ ਵੀ ਇਸ ਕਿਸਮ ਦੇ ਲੋਕ ਵੀ ਜਿਹੜੇ ਨੇ ਉਹ ਸ਼ਰਾਰਤ ਕਰਨਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹੋ ਜਿਹੇ ਵੇਲੇ ਤੁਹਾਡੇ ਲਈ ਆਪਣੇ ਈਮਾਨ ਨਾਲ ਖਲੋਣ ਦੇ ਵੀ ਹੁੰਦੇ ਨੇ। ਤੁਸੀਂ ਇਮਾਨਦਾਰੀ ਦੇ ਨਾਲ ਦੇਖੋ, ਇਨ ਦਾ ਐਂਡ ਆਫ ਦਾ ਡੇ ਸਾਡੀਆਂ ਕੌਮਾਂ ਜਿਹੜੀਆਂ ਅਸੀਂ ਰੱਬ 'ਚ ਯਕੀਨ ਰੱਖਦੇ ਹਾਂ, ਈਮਾਨ ਜਿਨ੍ਹਾਂ ਦਾ ਹੈ, ਅਸੀਂ ਤਾਂ ਇਹ ਮੰਨ ਕੇ ਹੀ ਤੁਰਦੇ ਹਾਂ ਕਿ ਵੀ ਕਿਸ ਨੇ ਕਿੱਥੇ ਮਰਨਾ, ਸਮਾਂ, ਸਥਾਨ ਲਿਖਿਆ ਹੋਇਆ, ਇਹ ਰੱਬ ਦੇ ਕੋਲ ਇਸ ਦੇ ਉੱਤੇ। ਔਰ ਜੇ ਜਾਣਾ ਹੀ ਹੈ ਇਹ ਤਾਂ ਫਿਰ ਜ਼ਾਹਰ ਹੈ ਕਿ ਵੀ ਸਾਨੂੰ ਆਪਣਾ ਈਮਾਨ ਕਦੇ ਨਹੀਂ ਡੁਲਾਉਣਾ ਚਾਹੀਦਾ, ਫੇਥ ਤੁਹਾਡਾ ਕਾਇਮ ਰਹਿਣਾ ਚਾਹੀਦਾ। ਹਾਂ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਅਕਲ ਤੋਂ ਵੀ ਕੰਮ ਲੈਣਾ ਜ਼ਰੂਰੀ ਹੈ, ਫਿਰ ਵੀ ਕੁਝ ਵਾਪਰ ਜਾਂਦਾ ਕੋਈ ਨਹੀਂ ਹੈ, ਪਰ ਇਹ ਵਕਤ ਹੈ ਜਿਹਦੇ 'ਚ ਤੁਸੀਂ ਜਿਹੜਾ ਤੁਹਾਡਾ ਕੋਈ ਗਰੀਬ ਰਿਸ਼ਤੇਦਾਰ ਹੈ, ਜਾਣੂ ਕੋਈ ਗਰੀਬ ਹੈ, ਕਿਸੇ ਦੀ ਲੋੜ ਹੈ ਤੁਹਾਡੇ ਕੋਲ, ਉਹ ਹਾਰਡਸ਼ਿਪਸ, ਕਿਉਂਕਿ ਅਸਲੀ ਹੁਣ ਜਿਉਂ-ਜਿਉਂ ਸ਼ਟਡਾਊਨ ਹੋ ਰਹੀ ਹੈ ਜ਼ਿੰਦਗੀ ਚਾਰੇ ਪਾਸਿਓਂ, ਜਿਹੜੀ ਸਮੱਸਿਆਵਾਂ ਨੇ ਉਹ ਜੇ ਤਾਂ ਉਹਦੀ ਸ਼ੁਰੂਆਤ ਹੋਣੀ ਹੈ। ਹਾਲ ਦੀ ਘੜੀ ਤਾਂ ਅਸੀਂ ਇਹਨੂੰ ਬਲੇਸਿੰਗ ਇਨ ਡਿਸਗਾਈਜ਼ ਦਾ ਕਿਹਾ ਕਿ ਚਲੋ ਤੁਹਾਡੇ ਕੋਲ ਆਪਣੇ ਆਪ ਲਈ ਟਾਈਮ ਹੈ, ਆਪਣੇ ਬੱਚਿਆਂ ਲਈ ਟਾਈਮ ਹੈ, ਲੇਕਿਨ ਜਿਹੜਾ ਵੱਡਾ ਤਬਕਾ ਕਮਾ ਕੇ ਹੀ ਖਾਂਦਾ ਐਵਰੀ ਡੇ, ਔਰ ਦੂਸਰਿਆਂ ਹਾਲਾਤਾਂ 'ਚ ਵੀ, ਇੱਥੇ ਤਾਂ ਅਮਰੀਕਾ 'ਚ ਤੁਸੀਂ ਭਾਵੇਂ $1,00,000 ਕਮਾਉਂਦੇ ਹੋ ਸਾਲ ਦਾ, ਤੁਸੀਂ ਮਹੀਨੇ ਦਾ ਕਿਰਾਇਆ ਵੀ ਦੇਣਾ, ਜੇ ਕਿਰਾਇਆ ਨਹੀਂ ਵੀ ਹੈ ਮੌਰਟਗੇਜ ਦੇਣੀ ਹੈ, ਠੀਕ ਹੈ, ਗਰੋਸਰੀਜ਼ ਉਨੀਆਂ ਮਹਿੰਗੀਆਂ ਨਹੀਂ ਨੇ, ਬਾਕੀ ਸਾਰੀਆਂ ਤੁਹਾਡੇ ਟੈਲੀਫੋਨਾਂ ਦੇ ਬਿੱਲ, ਦੂਜੇ ਤੀਜੇ, ਔਰ ਇੰਟਰਨੈਟ ਜਿੰਨਾ ਲੋਡ ਇਸ ਵੇਲੇ ਇੰਟਰਨੈਟ ਤੇ ਘਰਾਂ ਜਿਹੜੇ ਲੋਕ ਬੈਠੇ ਨੇ ਕੀ ਕਰ, ਤੇ ਜੇ ਇਹ ਵੀ ਕਲੈਪਸ ਹੋਇਆ, ਔਰ ਦੂਸਰਾ, ਔਰ ਇਹ ਸਾਰੇ ਡੇਂਜਰ ਨੇ ਜਿਹੜੇ ਇੱਥੇ ਅਮਰੀਕਾ 'ਚ ਵੀ ਜਦੋਂ ਬਲੂਪ੍ਰਿੰਟ ਬਣਾਏ ਜਾਂਦੇ ਨੇ ਕਿਸੇ ਚੀਜ਼ ਲਈ, ਜਾਂ ਮਾਡਲ 1 ਮਾਡਲ 2, ਉਹ ਦੇਖ ਰਹੇ ਨੇ ਵੀ ਕਿੱਧਰ ਨੂੰ ਜਾ ਰਿਹਾ। ਸੋ
ਅਜੇ ਜਿਹੜੇ ਲੋਕ ਜਿਵੇਂ 올ਡ ਏਜ ਹੈ ਜੀ ਹੁਣ ਬਹੁਤ ਵੱਡੀ ਪੋਪੂਲੇਸ਼ਨ ਜਿਵੇਂ ਲੌਂਜੇਵਿਟੀ ਹੋਈ ਹੈ, ਜ਼ਿੰਦਗੀ ਵਧੀ ਹੈ, 올ਡ ਲੋਕ ਨੇ ਜਿਨ੍ਹਾਂ ਨੂੰ ਜਿਹੜੇ ਘਰਾਂ 'ਚ ਨੇ ਔਰ ਇੱਥੇ ਕੋਈ ਅਮਰੀਕਾ ਜਾਂ ਯੂਰਪ 'ਚ ਵੀ ਕੋਈ ਬੱਚੇ ਬੱਚੀਆਂ ਨਾਲ ਤਾਂ ਨਹੀਂ ਰਹਿੰਦੇ, ਜੀ ਇੰਡੀਪੈਂਡੈਂਟ ਉਹਨੇ ਬਿਲਕੁਲ। ਕੌਣ ਡਿੱਗ ਪਿਆ, ਕੌਣ ਚਲਾ ਗਿਆ, ਕੌਣ ਕਿਹਨੂੰ ਕੋਈ ਦੇਖਣ ਪਤਾ ਵਾਲਾ ਹੈ, ਮੁੜ ਕੇ ਉਹਨਾਂ ਦੀ ਢੋਆ ਢਵਾਈ। ਔਰ ਅੱਜ ਹੀ ਸਾਡੀ ਟੈਕਨੀਕਲ ਟੀਮ ਦੇ ਦੱਸ ਰਹੇ ਸੀ ਕਿ ਹਸਪੀਟਲਸ ਦਾ ਕੀ ਹਾਲ ਹੈ, ਜੀ ਵੀ ਮਾਸਕ ਔਰ ਗਲਵਸ ਦੇ ਨਾਲ ਐਂਟਰੀ, ਔਰ ਇੱਕ ਖੌਫਜ਼ਦਾ ਮੰਜ਼ਰ ਹੈ ਜਿਹੜਾ ਉੱਥੋਂ ਹੋ ਕੇ ਆਉਂਦਾ। ਔਰ ਸਾਨੂੰ ਵੀ ਸਾਡੇ ਪਿਆਰੇ ਬੇਟਾ ਜਿਹੜੇ ਇੱਥੇ ਨਿਊਯਾਰਕ 'ਚ ਨੇ ਮੇਅਰ ਆਫਿਸ 'ਚ ਮਨਵੀਰ ਸਿੰਘ, ਜੀ ਉਹਨਾਂ ਦੀ ਬੜੀ ਸਖਤ ਹਦਾਇਤ ਟੈਕਸਟ ਆਇਆ ਕਿ ਕੀ ਕਰ ਰਹੇ ਹੋ ਤੁਸੀਂ, ਕਿਉਂ ਜਾ ਰਹੇ ਹੋ। ਸੋ ਮਤਲਬ ਇਹ ਹੈ ਵੀ ਉਹਨਾਂ ਦੇ ਕੋਲ ਸ਼ਾਇਦ ਐਸੀ ਜਾਣਕਾਰੀ ਵੀ ਹੈ ਜਿਹਦਾ ਸਾਨੂੰ ਪਤਾ ਨਹੀਂ ਸਾਨੂੰ ਨਹੀਂ ਪਤਾ, ਔਰ ਉਹ ਉਹਨੂੰ ਹੌਲੀ ਹੌਲੀ ਜਿਹੜਾ ਹੈ ਉਹ ਰਿਲੀਜ਼ ਕਰ ਰਹੇ ਨੇ ਤਾਂ ਕਿ ਲੋਕਾਂ ਦੇ ਵਿੱਚ ਇੱਕਦਮ ਪੈਨਿਕ ਨਾ ਹੋਵੇ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਪੀਰੀਅਡ ਹੈ ਇਹ ਇਨਸਾਨੀਅਤ ਦੀਆਂ ਵੈਲਿਊਜ਼ ਨਾਲ ਜੁੜਨ ਦਾ ਹੈ, ਇੱਕ ਦੂਸਰੇ ਲਈ ਮਦਦਗਾਰੀ ਦਾ ਹੈ। ਔਰ ਇਸ ਸਭ ਦੇ ਬਾਵਜੂਦ ਅਸੀਂ ਜੋ ਹਕੀਕਤਨ ਸਾਡੇ ਹੋਮਲੈਂਡ ਦੇ ਵਿੱਚ ਵਾਪਰ ਰਿਹਾ, ਸਾਡੀ ਧਰਤੀ ਦੇ ਉੱਤੇ ਕਿਵੇਂ ਇਹਦੇ ਨਾਲ ਨਾ ਨਫ਼ਰਤ ਦਾ ਏਜੰਡਾ ਬਦਲਿਆ ਉਹਨਾਂ ਦਾ, ਨਾ ਉਹਨਾਂ ਦੀ ਉਹ ਨੀਤੀ ਜਿਵੇਂ ਉਹਨਾਂ ਨੇ ਭਾਰਤੀ ਸਿਸਟਮ ਨੇ ਮੋਦੀ ਅਮਿਤ ਸ਼ਾਹ ਦੀ ਇਸ ਬਿੱਲਾ ਰੰਗਾ ਜੋੜੀ ਨੇ ਜਿਵੇਂ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਖੌਫ ਡਰ ਪੈਦਾ ਕੀਤਾ ਘੱਟ ਗਿਣਤੀਆਂ 'ਚ ਜੀ ਔਰ ਕਿਵੇਂ ਜੁਡੀਸ਼ਰੀ ਨੂੰ ਇਸਤੇਮਾਲ ਕੀਤਾ। ਕਿਉਂਕਿ ਦੇਖੋ ਅਕਸਰ ਜਦੋਂ ਅਸੀਂ ਡੈਮੋਕ੍ਰੇਸੀ ਦੇ ਹਵਾਲੇ ਨਾਲ ਗੱਲ ਕਰਦੇ ਹੁਣ ਇਹਨਾਂ ਮੁਲਕਾਂ 'ਚ ਬੇਸ਼ੱਕ ਰਾਈਵਲ ਲਾਈਨਸ ਨੇ, ਟਰੰਪ ਕਾਫੀ ਜਿਹੜਾ ਉਹ ਵਨ ਸਾਈਡਡ ਦੇ ਫੈਸਲੇ ਹੁੰਦੇ ਨੇ, ਕ੍ਰਿਟਿਸਿਜ਼ਮ ਵੀ ਹੁੰਦਾ ਹੈ, ਲੇਕਿਨ ਇਹਦੇ ਬਾਵਜੂਦ ਵਿਦਨ ਖੜੇ ਹੋ ਜਾਂਦੇ ਨੇ ਲੋਕ ਜਿਹੜੇ ਅਪੋਜ਼ ਕਰਦੇ ਨੇ ਉਸ ਸਾਰੇ ਫੈਸਲੇ ਨੂੰ ਕਿ ਬਈ ਨਹੀਂ ਇਹ ਠੀਕ ਨਹੀਂ ਹੈ। ਹੁਣ ਜਿਹੜੇ ਨਿਊਯਾਰਕ ਦੇ ਮੇਅਰ ਨੇ ਬੜੀ ਪਾਵਰਫੁਲ ਪਰਸਨੈਲਿਟੀ ਹੈ, ਉਹ ਜੋ ਵੀ ਫੈਡਰਲ ਗਵਰਨਮੈਂਟ ਦਾ ਅਨਜਸਟੀਫਾਈਡ ਕੋਈ ਗੱਲ ਹੈ ਉਸ ਦੇ ਖਿਲਾਫ ਬੋਲਡ ਆਵਾਜ਼ ਹੁੰਦੀ ਹੈ। ਇਸੇ ਤਰ੍ਹਾਂ ਵਿਦਨ ਕਾਂਗਰਸ ਸੈਨੇਟ ਹੈ ਔਰ ਜਿਵੇਂ ਜਿਸ ਤੇਜ਼ੀ ਦੇ ਨਾਲ ਇੱਥੋਂ ਡਿਪੋਰਟ ਕਰਨ ਤੇ ਲੱਗਿਆ ਸੀ ਟਰੰਪ, ਮੁਸਲਮਾਨ ਦੇਸ਼ਾਂ ਦੇ ਨਾਂ ਲੈ ਕੇ 6 ਦੇਸ਼ਾਂ ਨੂੰ ਔਰ ਫਲਾਣਾ, ਉਹ ਕੋਰਟਸ ਨੇ ਉਹਨੂੰ ਰੋਕ ਦਿੱਤਾ ਸੀ। ਜੀ ਭਾਰਤ ਦੇ ਵਿੱਚ ਜਿੱਥੇ 1 ਬਿਲੀਅਨ 350 ਮਿਲੀਅਨ ਲੋਕ ਰਹਿੰਦੇ ਨੇ, ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਹੈ। ਅਸੀਂ ਤਾਂ ਮੀਡੀਆ ਜਾਂ ਲੈਜਿਸਲੇਚਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜੁਡੀਸ਼ਰੀ ਦੇ ਅਸੀਂ ਕਰਦੇ ਰਹੇ, ਲੇਕਿਨ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਬਹੁਤਿਆਂ ਨੂੰ ਲੱਗਦਾ ਹੁੰਦਾ ਨਹੀਂ ਜੀ ਚੰਗੇ ਜੱਜ ਵੀ ਹੋ ਸਕਦੇ ਨੇ, ਮਾੜੇ ਵੀ ਹੋ ਸਕਦੇ ਨੇ। ਜਦੋਂ ਵੀ ਔਰ ਈਵਨ ਜਦੋਂ ਪੰਜਾਬ 'ਚ ਵੀ ਕੋਈ ਕੇਸ ਵਾਪਰਦਾ ਜੀ, ਉਹ ਨਾਲ ਦੀ ਨਾਲ ਜਦੋਂ ਕੋਈ ਬਿਆਨ ਦੇ ਰਿਹਾ ਹੁੰਦਾ ਜੀ ਸਾਨੂੰ ਜੁਡੀਸ਼ਰੀ ਤੇ ਪੂਰਾ ਇਤਬਾਰ ਹੈ ਜੀ, ਨਹੀਂ ਵੀ ਹੈਵ ਫੁੱਲ ਫੇਥ ਇਨ ਜੁਡੀਸ਼ਰੀ। ਪਰ ਹੁਣ ਉਹ ਜਿਹੜਾ ਮਾੜਾ ਮੋਟਾ ਪਾਜ ਮਲਮਾ ਬਣਿਆ ਹੋਇਆ ਸੀ ਕਿ ਜੀ ਜੁਡੀਸ਼ਰੀ ਤੇ ਫਲਾਣਾ, ਉਹ ਵੀ ਲੱਥ ਗਿਆ। ਔਰ ਮੈਂ ਜਿਸ ਖਬਰ ਦੇ ਉੱਤੇ ਟਿੱਪਣੀ ਕਰਨ ਜਾ ਰਿਹਾ ਅੱਜ ਭਾਰਤ ਦੇ ਸਾਰੇ ਮੀਡੀਆ ਦੇ ਵਿੱਚ, ਅੱਜ ਹੀ ਨਹੀਂ ਪਿਛਲੇ 2-3 ਦਿਨ ਤੋਂ ਹੀ ਚੱਲ ਰਹੀ ਸੀ, ਅਸੀਂ ਵੇਟ ਕਰ ਰਹੇ ਸੀ ਕਿ ਵੀ ਇਸ ਦਾ ਫਾਈਨਲ ਜਿਹਨੂੰ ਨੋਮੀਨੇਟ ਕੀਤਾ ਗਿਆ ਹੈ ਵੈਦਰ ਉਹ ਐਕਸੈਪਟ ਕਰਦਾ। ਕਈ ਵਾਰੀ ਹਮੇਸ਼ਾ ਬੈਨੀਫਿਟ ਆਫ ਡਾਊਟ ਵੀ ਤੁਸੀਂ ਦਿੰਦੇ। ਔਰ ਖਬਰ ਇਹ ਹੈ ਕਿ ਮਿਸਟਰ ਰੰਜਨ ਗੋਗੋਈ ਚੀਫ ਜਸਟਿਸ ਇੰਡੀਅਨ ਸੁਪਰੀਮ ਕੋਰਟ ਦਾ, ਜਿਹੜਾ ਲਗਭਗ 3.5-4 ਮਹੀਨੇ ਪਹਿਲਾਂ ਰਿਟਾਇਰ ਹੋਇਆ, ਅਸਾਮ ਦੇ ਨਾਲ ਉਸ ਦਾ ਤਾਲੁਕ, ਉਸ ਨੂੰ ਮੋਦੀ ਸਰਕਾਰ ਨੇ ਨੋਮੀਨੇਟ ਕੀਤਾ ਹੈ ਰਾਜ ਸਭਾ ਦੇ ਲਈ, ਅਪਰ ਹਾਊਸ ਲਈ। ਹੁਣ ਜ਼ਾਹਰ ਹੈ ਪਾਰਲੀਮੈਂਟ ਲੋਕ ਸਭਾ ਜਿਹਨੂੰ ਇਹ ਕਹਿੰਦੇ ਨੇ ਉਹ ਲੋਅਰ ਹਾਊਸ ਹੈ, ਉਹ ਡਾਇਰੈਕਟ ਚੁਣ ਕੇ ਆਉਂਦਾ ਹੈ ਔਰ ਰਾਜ ਸਭਾ ਦੇ ਵਿੱਚ ਮੈਂਬਰਸ MLA ਚੁਣ ਕੇ ਭੇਜਦੇ ਨੇ। ਪਰ 4 ਜਾਂ 6 ਮੈਂਬਰ ਐਸੇ ਨੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਔਰ ਉਹ ਉਹਨਾਂ ਨੇ ਇਸ ਕੈਟਾਗਰੀ ਲਈ ਰੱਖੇ ਹੋਏ ਨੇ ਜਿਵੇਂ ਜਿਹੜੇ ਲੋਕ ਲਿਟਰੇਚਰ ਦੇ ਫੀਲਡ 'ਚ ਨੇ, ਸਪੋਰਟਸ ਦੇ ਫੀਲਡ 'ਚ, ਜਿਵੇਂ ਸਚਿਨ ਤੇਂਦੁਲਕਰ ਕ੍ਰਿਕਟ ਦੇ ਬਿਹਾਫ ਤੇ ਨੋਮੀਨੇਟ ਹੋਇਆ ਰਿਹਾ, ਖੁਸ਼ਵੰਤ ਸਿੰਘ ਜਰਨਲਿਸਟ ਸੀ ਉਹ ਵੀ ਰਾਜ ਸਭਾ ਦਾ ਮੈਂਬਰ ਰਿਹਾ, ਇੰਦਰਾ ਗਾਂਧੀ ਨੇ ਅੰਮ੍ਰਿਤਾ ਪ੍ਰੀਤਮ ਨੂੰ ਵੀ ਰਾਜ ਸਭਾ ਦੇ ਲਈ ਨੋਮੀਨੇਟ ਕੀਤਾ ਸੀ। ਸੋ ਇਸ ਕਿਸਮ ਦੇ ਹੋਰ ਵੀ ਜਿਨ੍ਹਾਂ ਦੇ ਵਿੱਚ ਐਕਟਰੈਸਿਸ ਵੀ ਔਰ ਦੂਸਰੀਆਂ ਵੀ ਟਾਈਮ ਟੂ ਟਾਈਮ ਹੁਣ ਉਹਦੇ ਲਈ, ਪਰ ਜ਼ਾਹਰ ਹੈ ਵੀ ਉਹ ਨੋਮੀਨੇਟ ਪ੍ਰੈਜ਼ੀਡੈਂਟ ਕਰਦਾ ਹੈ, ਪਰ ਰਿਕਮੈਂਡੇਸ਼ਨ ਜਾਂ ਫੈਸਲਾ ਫੈਡਰਲ ਸਰਕਾਰ ਦਾ ਹੁੰਦਾ ਹੈ, ਕੇਂਦਰ ਸਰਕਾਰ ਦਾ।
ਰੰਜਨ ਗੋਗੋਈ ਜਿਹਨੂੰ ਅਜੇ 4 ਮਹੀਨੇ ਪੂਰੇ ਨਹੀਂ ਹੋਏ ਰਿਟਾਇਰਮੈਂਟ ਨੂੰ, ਉਹਨੂੰ ਅਪਰ ਹਾਊਸ ਦੇ ਲਈ ਪ੍ਰੈਜ਼ੀਡੈਂਟ ਕੋਵਿੰਦਾ ਨੇ ਨੋਮੀਨੇਟ ਕੀਤਾ। ਹੁਣ ਇਹ ਇੱਕ ਜਿਵੇਂ ਕਹਿੰਦੇ ਨੇ ਕਿ ਵੀ ਚਰਚਾ ਦਾ ਵਿਸ਼ਾ ਤਾਂ ਇੱਕ ਛੋਟਾ ਸ਼ਬਦ ਹੈ, ਇਹ ਇਸ ਦੇ ਉੱਤੇ ਹੋ ਰਿਹਾ ਕਿ ਵੀ ਬਹੁਤਿਆਂ ਨੂੰ ਹੁਣ ਸਮਝ ਆਈ ਕਿ ਵੀ ਇਹ ਜਿਹੜੀ ਸੌਦੇਬਾਜ਼ੀ ਸੀ ਇਹਨਾਂ ਦੇ ਵਿਚਕਾਰ ਸਰਕਾਰ ਔਰ ਰੰਜਨ ਗੋਗੋਈ ਦੇ, ਔਰ ਰੰਜਨ ਗੋਗੋਈ ਦਾ ਹਾਲਾਂਕਿ ਬਹੁਤ ਪਹਿਲਾਂ, ਅੱਜ ਕੁਝ ਮਹੀਨੇ ਪਹਿਲਾਂ ਰਾਦਰ, ਮਿਸਟਰ ਕਾਟਜੂ ਮਾਰਕੰਡੇ, ਜਸਟਿਸ ਕਾਟਜੂ ਮਾਰਕੰਡੇ ਜੀ, ਜਿਹੜੇ ਸੁਪਰੀਮ ਕੋਰਟ ਦੇ ਐਜ਼ ਏ ਜਸਟਿਸ ਰਿਟਾਇਰ ਹੋਏ ਔਰ ਬੜਾ ਵੋਕਲ ਆਪਣਾ ਉਹ ਲਿਖਦਾ ਹੈ, ਹੁਣ ਤਾਂ ਆਪਣੇ ਬੇਟੇ ਦੇ ਕੋਲ ਹੈ ਅਮਰੀਕਾ 'ਚ, ਉਹਨੇ ਇਹ ਕਿਹਾ ਸੀ ਕਿ ਅੱਜ ਤੱਕ ਦੀ ਹਿਸਟਰੀ 'ਚ ਸਭ ਤੋਂ ਜ਼ਿਆਦਾ ਬੇੜਾ ਗਰਕ ਇੰਡੀਅਨ ਜੁਡੀਸ਼ਰੀ ਦਾ ਉਹ ਇਹਨੇ ਰੰਜਨ ਗੋਗੋਈ ਨੇ ਕੀਤਾ। ਤਾਂ ਉਹਨੂੰ ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਜੀ ਦੇਖੋ ਇਹ ਪਤਾ ਨਹੀਂ ਕਈ ਵਾਰੀ ਕਿਉਂਕਿ ਖੁਦ ਜਸਟਿਸ ਕਾਟਜੂ ਨੂੰ ਚੀਫ ਜਸਟਿਸ ਨਹੀਂ ਬਣਾਇਆ, ਪੋਸੀਬਲ ਹੈ ਕੋਈ ਪ੍ਰੈਜੂਡਿਸ ਹੁੰਦਾ ਹੈ ਜਾਂ ਕੁਝ ਹੋਰ ਹੁੰਦਾ। ਸੋ ਕੁੱਲ ਮਿਲਾ ਕੇ ਹੁਣ ਇਹ ਗੱਲ ਸਾਹਮਣੇ ਆਈ ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਮੈਨੂੰ ਇਹ ਸੀ ਵੀ ਜੇ ਉਹਨਾਂ ਨੇ ਕਰ ਵੀ ਹੋ ਸਕਦਾ ਉਹੀ ਨਾ ਕਰਦੇ ਕਿ ਵੀ ਨਹੀਂ, ਲੇਕਿਨ ਇਹ ਤਾਂ ਹੈ ਹੀ ਸੌਦੇਬਾਜ਼ੀ ਸੀ। ਔਰ ਉਹਦਾ ਰੰਜਨ ਗੋਗੋਈ ਦਾ ਕੀ ਰਿਐਕਸ਼ਨ ਹੈ, ਉਹਨੇ ਕਿਹਾ ਮਾਈ ਪ੍ਰੈਜ਼ੈਂਸ ਇਨ ਪਾਰਲੀਮੈਂਟ will be an opportunity to project the views of judiciary before the legislature, ਕਿ ਮੇਰੀ ਪ੍ਰੈਜ਼ੈਂਸ ਰਾਜ ਸਭਾ ਦੇ ਵਿੱਚ ਇੱਕ ਮੌਕਾ ਹੋਏਗਾ ਜਿੱਥੇ ਅਸੀਂ ਜੁਡੀਸ਼ਰੀ ਦੇ ਵਿਊਜ਼ ਨੂੰ ਜਿਹੜਾ ਉਹ ਲੈਜਿਸਲੇਚਰ ਦੇ ਸਾਹਮਣੇ, ਵਿਧਾਨਕਾ ਦੇ ਸਾਹਮਣੇ ਪੇਸ਼ ਕਰ ਸਕਾਂਗੇ। let God give me strength to have an independent voice in the parliament। ਇਹਨਾਂ ਨੂੰ ਰੱਬ ਨਾਲ ਮਜ਼ਾਕ ਕਰਦਿਆਂ ਵੀ ਸ਼ਰਮ ਨਹੀਂ ਆਉਂਦੀ ਕਿ ਜਦੋਂ ਤੂੰ ਹੁਣ ਜੱਜ ਨੂੰ ਐਡਰੈਸ ਕਰਦਿਆਂ ਹੀ, ਇਹ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੁਲਾਮੀ ਦੀ ਗੱਲ ਚੱਲੀ ਆਉਂਦੀ, ਅਜੇ ਵੀ ਇੰਡੀਆ, ਪਾਕਿਸਤਾਨ, ਬੰਗਲਾਦੇਸ਼ 'ਚ ਹੈ, ਮੀ ਲਾਰਡ ਜਦੋਂ ਐਡਰੈਸ ਕਰਦਾ ਹੈ ਵਕੀਲ ਕੋਰਟ ਦੇ ਵਿੱਚ, ਮਾਈ ਲਾਰਡ ਜਾਂ ਮੀ ਲਾਰਡ, ਕਿ ਵੀ ਜਿਹੜਾ ਤੂੰ ਮੁਨਸਫ ਦੀ ਕੁਰਸੀ ਤੇ ਬੈਠਾ ਸੀ ਔਰ ਮੁਨਸਫ ਰੱਬ ਦੇ ਬਰਾਬਰ ਮੰਨੇ, ਜਸਟਿਸ ਅਦਲ, ਰੱਬ ਦੇ ਕੋਲ ਵੀ ਤਾਂ ਅਦਲ ਹੈ, ਤੇ ਜਦੋਂ ਕੋਈ ਦੁਨੀਆ ਦੇ ਵਿੱਚ ਮੁਨਸਫ ਦੀ ਜੱਜ ਦੇ ਕੁਰਸੀ ਤੇ ਬੈਠਦਾ ਤੇ ਉਸ ਦੇ ਔਰ ਇਸੇ ਲਈ ਜਿਹੜਾ ਇਹਨਾਂ ਦਾ ਸਾਈਨ ਵੀ ਜਦੋਂ ਤੁਸੀਂ ਕੋਰਟ ਰੂਮ 'ਚ ਜਾਂਦੇ ਹੋ ਜੱਜਾਂ ਦੇ, ਤੇ ਤਰਾਜੂ ਸਕੇਲ ਜਿਹਨੂੰ ਅਸੀਂ ਕਹਿੰਦੇ ਉਹ ਹੁੰਦਾ ਕਿ ਸਕੇਲ ਦਾ ਮਤਲਬ ਹੀ ਇਹ ਹੈ ਕਿ ਇਹ ਬੈਲੈਂਸ ਹੈ ਕਿ ਵੀ ਅਦਲ ਜਿਹੜਾ ਹੈ ਉਹ ਅਦਲ ਕਰਨਾ ਹੈ, ਉਹਦੇ ਸਾਹਮਣੇ ਤੁਹਾਡਾ ਕੋਈ ਰਿਸ਼ਤੇਦਾਰ ਹੈ, ਕੋਈ ਹੋਰ ਸਨਈ ਹੈ, ਮੈਟਰ ਨਹੀਂ ਕਰਦਾ। ਔਰ ਇਸ ਬਾਰੇ ਜਦੋਂ ਕਿਹਾ ਜਾਂਦਾ ਹੈ ਕਿ ਜੀ ਕਾਨੂੰਨ ਅੰਨਾ ਹੁੰਦਾ ਹੈ, ਮਤਲਬ ਇਹ ਹੈ ਵੀ ਜਿਹੜਾ ਕਾਨੂੰਨ ਦੀ ਜ਼ਦ 'ਚ ਆ ਗਿਆ ਹੈ, ਜਦੋਂ ਫੈਸਲਾ ਦਿੱਤਾ ਜਾਏਗਾ ਉਹ ਕਾਨੂੰਨ ਦੇ ਥੱਲੇ। ਔਰ ਇੱਕ ਬੜੇ ਪੰਜਾਬੀ ਦੇ ਸ਼ਾਇਰ ਹੋਏ ਨਰਿੰਜਨ ਸਿੰਘ ਨਾਕਸ, ਉਹਨਾਂ ਦੀ ਨਜ਼ਮ, ਉਹ ਪੂਰਾ ਸ਼ੇਅਰ ਤਾਂ ਮੈਨੂੰ ਯਾਦ ਨਹੀਂ, ਪਰ ਉਹਦੀ ਇੱਕ ਲਾਈਨ ਹਮੇਸ਼ਾ ਮੇਰੇ ਜ਼ਿਹਨ 'ਚ ਰਹੀ ਕਿ ਜਿਹੜਾ ਮੁਨਸਫ ਦੀ ਕੁਰਸੀ ਤੇ ਬਹਿ ਕੇ ਨਹੀਂ ਇਨਸਾਫ ਕਰਦਾ ਉਹਨੂੰ ਇੱਥੇ ਵੀ ਲਾਨਤ ਹੈ, ਉਹਨੂੰ ਉੱਥੇ ਵੀ ਲਾਨਤ ਹੈ। ਮੁਨਸਫ ਦੀ ਕੁਰਸੀ ਇਨਸਾਫ ਦੀ, ਔਰ ਜਿਸ ਇਸ ਰੰਜਨ ਗੋਗੋਈ ਬੇਈਮਾਨ ਨੇ ਜੁਡੀਸ਼ਰੀ ਦੀਆਂ ਧੱਜੀਆਂ ਉਡਾਈਆਂ, ਉਹਦੇ ਫੈਸਲਿਆਂ ਦਾ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਉਸ ਨੇ ਜਿਹੜਾ ਮਾੜਾ ਮੋਟਾ ਵਿਸ਼ਵਾਸ ਸੀ, ਲੋਅਰ ਬਾਰੇ ਤਾਂ ਸੀ ਕਿ ਜੀ ਅਦਾਲਤਾਂ 'ਚ ਜੱਜ ਦਾ ਫਲਾਣੀ ਥਾਂ ਇੰਨਾ ਭਾਅ ਹੈ ਉਹ ਤੁਸੀਂ ਕਰ ਲਓ, ਫਿਰ ਹਾਈ ਕੋਰਟਸ ਤੱਕ ਪਹੁੰਚ ਗਈ ਗੱਲ ਕਿ ਜੀ ਹਾਈ ਕੋਰਟ ਦੇ ਜੱਜ ਵੀ ਵਿਕਾਊ ਨੇ। ਹਾਲਾਂਕਿ ਸੁਪਰੀਮ ਕੋਰਟ ਦੇ ਜੱਜਿਸ ਦੇ ਹਵਾਲੇ ਨਾਲ ਇਹ ਤਾਂ ਸੀ ਕਿ ਵੀ ਕਿਤੇ ਨਾ ਕਿਤੇ ਉਹ ਪ੍ਰੈਸ਼ਰ ਕਬੂਲ ਦੇ ਅਨੁਸਾਰ ਕਪੂਰ ਸਿੰਘ ਦਾ ਆਪਣਾ ਕੇਸ ਜਿਹਨਾਂ ਨੂੰ ICS ਤੋਂ ਇਸ ਲਈ ਡਿਸਮਿਸ ਕਰ ਦਿੱਤਾ ਗਿਆ, ਉਦੋਂ ਤਾਂ ਸਸਪੈਂਡ ਕੀਤਾ ਸੀ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਦਾ ਕੇਸ ਲੜਿਆ, ਤੇ ਉਦੋਂ ਹੀ ਕਿਵੇਂ ਸੁਪਰੀਮ ਕੋਰਟ ਦਾ ਵਰਤਾਰਾ ਨਹਿਰੂ ਦੇ ਪ੍ਰਭਾਵ ਥੱਲੇ ਸੀ। ਉਹਦੇ 'ਚ ਸਰ ਕਪੂਰ ਸਿੰਘ ਨੇ ਲਿਖਿਆ ਸੀ ਸਾਚੀ ਸਾਖੀ ਦੇ ਵਿੱਚ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਪਾਈ ਸਿਖੜੇ ਕਾ, ਕਿ ਭਾਈ ਇਹ ਹੁਣ ਪਟੇਲ ਔਰ ਨਹਿਰੂ ਔਰ ਚੰਦੂ ਲਾਲ ਤ੍ਰਿਵੇਦੀ ਇਹ ਤਿਕੜੀ ਹੈ, ਮੁਲਕ ਹਿੰਦੂਆਂ ਦਾ ਹੈ। ਹੁਣ ਜਸਟਿਸ ਦੀ ਆਸ ਵੀ ਨਾ ਰੱਖੋ, ਕਿਉਂਕਿ ਜਿਵੇਂ ਸੁਪਰੀਮ ਕੋਰਟ ਨੇ ਉਹਨਾਂ ਦੇ ਕੇਸ ਦੇ ਮਾਮਲੇ 'ਚ ਫੈਕਟਸ ਨੂੰ ਇਗਨੋਰ ਕੀਤਾ ਸੀ, ਪਰ ਉਦੋਂ ਬਹੁਤਿਆਂ ਨੂੰ ਲੱਗਦਾ ਸੀ ਸ਼ਾਇਦ ਕੁਛ ਨਾ ਕੁਛ ਇਨ ਆਈਸੋਲੇਸ਼ਨ ਇਹ ਲਾਈਨ ਹੁੰਦੀ ਹੈ। ਲੇਕਿਨ ਹੁਣ ਜਿਸ ਹੱਦ ਤੱਕ ਜਾ ਕੇ ਇਸ ਰੰਜਨ ਗੋਗੋਈ ਨੇ ਫੈਸਲੇ ਦਿੱਤੇ ਖੁੱਲ੍ਹੇਆਮ ਹਿੰਦੂਤਵਾ ਦੇ ਹੱਕ 'ਚ,
ਘੱਟੋ ਘੱਟ ਇੰਤਜ਼ਾਰ ਤਾਂ ਕੀਤੀ ਜਾ ਸਕਦੀ ਸੀ ਥੋੜੇ। ਹਾਲਾਂ ਇਹ ਨਹੀਂ ਹੈ ਕਿ ਵੀ ਸਿੱਖ ਨੁਕਤਾ ਨਿਗਾਹ ਤੋਂ ਮੈਂ ਇਹ ਸਮਝਦਾ ਵੀ ਸਾਨੂੰ ਤਾਂ ਇਸ ਬਾਰੇ ਸਰ ਕਪੂਰ ਸਿੰਘ ਤੋਂ ਹੀ ਦੇ ਕੇਸ ਤੋਂ ਹੀ ਪਤਾ ਸੀ, ਔਰ ਫਿਰ ਜੋ 1984 ਤੋਂ ਬਾਅਦ ਸਿੱਖਾਂ ਨੇ ਜੁਡੀਸ਼ਰੀ ਨੂੰ 35 ਜਦੋਂ ਅਸੀਂ ਕਹਿੰਦੇ ਹਾਂ ਜੀ ਨਵੰਬਰ 84 ਦੀ ਨਸਲਕੁਸ਼ੀ ਦਿੱਲੀ, ਕਾਨਪੁਰ, ਬੁਕਾਰੋ, ਭਾਰਤ ਭਰ ਚ ਜਸਟਿਸ ਨਹੀਂ ਹੈ ਜੀ, ਜਾਂ ਪੰਜਾਬ ਦੇ ਵਿੱਚ 10 ਸਾਲ 84 ਤੋਂ 94 ਤੱਕ ਹਜ਼ਾਰਾਂ ਜਿਹੜੀਆਂ ਨੇ ਝੂਠੇ ਐਨਕਾਊਂਟਰ, ਮਾਸ ਕ੍ਰੀਮੇਸ਼ਨਸ, ਔਰ ਹੁਣ ਜਿਹੜੀ ਇੱਕ ਡਾਕੂਮੈਂਟੇਸ਼ਨਲ ਪ੍ਰੋਜੈਕਟ ਦੇ ਥੱਲੇ NGO ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤਾ ਤਾਂ ਉਹਨਾਂ ਨੇ ਅੱਗੇ ਪਾਈ ਹੈ ਤਰੀਕ 22 ਅਪ੍ਰੈਲ ਕੇ ਕਿੰਨੀ। ਸੋ ਇਹ ਸਾਰਾ ਤਾਂ ਵਾਪਰ ਹੀ ਰਿਹਾ ਸੀ, ਔਰ ਖਾਸ ਤੌਰ ਤੇ ਕਿਉਂਕਿ ਹੁਣ ਜਦੋਂ ਅਸੀਂ ਰੰਜਨ ਗੋਗੋਈ ਨੂੰ ਰਿਵਾਰਡ ਕਰਨ ਦੀ ਗੱਲ ਕਰ ਰਹੇ ਹਾਂ ਤੇ ਫਿਰ ਇਸ ਤੋਂ ਪਹਿਲਾਂ ਕਿ ਇਹਦੇ ਕੇਸਾਂ ਦਾ ਮੈਂ ਜ਼ਿਕਰ ਕਰਾਂ ਕਿ ਇਹ ਕਿਵੇਂ ਹਿੰਦੂਤਵੀਆਂ ਦਾ ਜੁਡੀਸ਼ਰੀ ਦੇ ਵਿੱਚ ਸ਼ੋ ਬॉय ਨਹੀਂ ਰੀਅਲ ਬॉय ਬਣ ਕੇ ਇਹਨੇ ਪਰਫਾਰਮ ਕੀਤਾ। ਤੇ ਰੰਗਾਨਾਥ ਮਿਸ਼ਰਾ ਕਮਿਸ਼ਨ ਜੂਨ 84 ਦੇ ਹਮਲੇ ਤੋਂ ਬਾਅਦ ਨਵੰਬਰ 84 ਸਿੱਖ ਨਸਲਕੁਸ਼ੀ ਭਾਰਤ ਭਰ 'ਚ ਹੋਈ। ਹਰਚੰਦ ਸਿੰਘ ਲੌਂਗੋਵਾਲ ਨਾਲ ਰਾਜੀਵ ਗਾਂਧੀ ਨੇ 1985 'ਚ ਸਮਝੌਤਾ ਕੀਤਾ, ਔਰ ਉਸ ਸਮਝੌਤੇ ਦੀ ਇੱਕ ਮਾਦੇ ਸੀ ਕਿ ਨਵੰਬਰ 84 'ਚ ਜਿਹੜੀ ਸਿੱਖ ਨਸਲਕੁਸ਼ੀ ਹੋਈ ਹੈ ਉਹਦੀ ਇੱਕ ਇੰਡੀਪੈਂਡੈਂਟ ਸਿਟਿੰਗ ਸੁਪਰੀਮ ਕੋਰਟ ਦੇ ਜੱਜ ਤੋਂ ਇਨਕੁਆਰੀ ਕਰਵਾਈ ਜਾਏ, ਕਮਿਸ਼ਨ ਬਣਾਇਆ ਜਾਏ। ਔਰ ਰਾਜੀਵ ਗਾਂਧੀ ਮੰਨ ਗਏ। ਉਹਨੇ ਕਿਹਾ ਜੀ ਕੋਈ ਨਾ, ਉਹਨਾਂ ਨੂੰ ਤਾਂ ਪਤਾ ਸੀ ਇਹ ਲੌਂਗੋਵਾਲ ਸਿੱਖਾਂ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ ਸੀ ਤੇ ਰਾਜੀਵ ਗਾਂਧੀ ਨੂੰ ਪਤਾ ਸੀ ਉਹਨੇ ਕਿਵੇਂ ਘੱਟਾ ਪਾਉਣਾ। ਰੰਗਾਨਾਥ ਮਿਸ਼ਰਾ ਜਿਹੜਾ ਕਿ ਸੁਪਰੀਮ ਕੋਰਟ ਦਾ ਸਿਟਿੰਗ ਜੱਜ ਸੀ, ਉਹ 1 ਮੈਨ ਕਮਿਸ਼ਨ ਜਿਹੜਾ ਉਹ ਰਾਜੀਵ ਗਾਂਧੀ ਨੇ ਬਣਾ ਦਿੱਤਾ ਕਿ ਜੀ ਰੰਗਾਨਾਥ ਮਿਸ਼ਰਾ ਜਿਹੜਾ ਇਹ ਪੜਤਾਲ ਕਰੇਗਾ ਕਿ ਸਿੱਖਾਂ ਦੇ ਨਾਲ ਕੀ ਹੋਇਆ। ਹੁਣ ਜ਼ਾਹਰ ਹੈ ਕਿ ਵੀ ਰੰਗਾਨਾਥ ਮਿਸ਼ਰਾ ਨੂੰ ਨੋਮੀਨੇਟ ਕਰਨ ਤੋਂ ਪਹਿਲਾਂ ਉਹਨਾਂ ਨੇ ਦੇਖ ਲਿਆ ਸੀ ਜਾਂ ਉਹਦੇ ਨਾਲ ਪਹਿਲਾਂ ਹੀ ਸਮਝੌਤਾ ਕੀਤਾ ਹੋਇਆ ਸੀ ਵੀ ਕੀ ਹੋਏਗਾ। ਰੰਗਾਨਾਥ ਮਿਸ਼ਰਾ ਨੇ ਪਹਿਲਾ ਕੰਮ ਉਦੋਂ ਅਜੇ ਇਸ ਕਿਸਮ ਦੇ ਟੀਵੀ ਕੈਮਰਿਆਂ ਦਾ ਤਾਂ ਨਹੀਂ ਸੀ 85, ਪਰ ਉਹਨੇ ਕਹਿ ਦਿੱਤਾ ਜੀ ਕਿ ਇਹ ਹੀਅਰਿੰਗ 'ਚ ਕੋਈ ਬਾਹਰਲਾ ਨਹੀਂ ਆ ਸਕੇਗਾ, ਇਨ ਕੈਮਰਾ ਹੀਅਰਿੰਗ ਹੋਏਗੀ। ਔਰ 2-4 ਪੇਸ਼ੀਆਂ ਤੋਂ ਬਾਅਦ ਹੀ ਜਿਹੜੇ ਇੰਡੀਪੈਂਡੈਂਟ ਈਵਨ ਜਸਟਿਸ ਲਵਿੰਗ ਹਿੰਦੂਆਂ ਦੇ ਗਰੁੱਪ ਸੀ, ਜਿਵੇਂ ਸਿਟੀਜ਼ਨਸ ਫਾਰ ਡੈਮੋਕ੍ਰੇਸੀ ਸੀ, ਦੂਜੇ ਸੀ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀ ਸੀ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਲੋਕ ਖੁਦ ਜਿਹੜਾ ਰਿਟਾਇਰਡ ਚੀਫ ਜਸਟਿਸ ਸੁਪਰੀਮ ਕੋਰਟ ਦਾ ਜਿਹੜਾ ਜਿਹਨੂੰ ਫਾਦਰ ਆਫ ਹਿਊਮਨ ਰਾਈਟਸ ਕਹਿੰਦੇ ਸੀ, ਉਹ ਖੁਦ ਸ਼ਾਮਲ ਸੀ ਉਸ ਸਾਰੇ ਦੇ ਵਿੱਚ। ਲੇਕਿਨ ਉਹਨਾਂ ਨੇ 2-3 ਤਰੀਕਾਂ ਤੋਂ ਬਾਅਦ ਕਿਹਾ ਵੀ ਇਹ ਤਾਂ ਪਹਿਲਾਂ ਹੀ ਇਹਨੇ ਮਨ ਬਣਾਇਆ ਹੋਇਆ ਵੀ ਇਹਨੇ ਕੀ ਫੈਸਲਾ ਦੇਣਾ, ਔਰ ਉਹਨਾਂ ਨੇ ਉਹਨੂੰ ਬਾਈਕਾਟ ਕਰਤਾ ਸੀ। ਸੋ ਉਹਦੀ ਰਿਪੋਰਟ ਆਈ, ਰਿਪੋਰਟ ਨੂੰ ਪਾਰਲੀਮੈਂਟ ਦੀ ਟੇਬਲ ਤੇ ਰੱਖਦੇ ਆ ਵੀ 1 ਸਾਲ ਲੱਗ ਗਿਆ। ਜਦੋਂ ਰੱਖੀ ਵੀ ਰਾਜੀਵ ਗਾਂਧੀ ਨੇ ਉਹਦੇ ਤੇ ਕੋਈ ਡਿਸਕਸ਼ਨ ਨਹੀਂ ਕਰਾਈ, ਹਾਲਾਂ 3/4 ਮੈਜੋਰਟੀ ਸੀ ਉਹਨਾਂ ਦੀ। ਔਰ ਮੈਂ ਜਿਸ ਚੀਫ ਜਸਟਿਸ ਦੀ ਗੱਲ ਕਰ ਰਹੇ ਹਾਂ ਜਿਹੜਾ ਹਿਊਮਨ ਰਾਈਟਸ ਦਾ ਫਾਦਰ ਜਸਟਿਸ ਤਾਰਕੁੰਡੇ, ਉਹਨੇ ਉਦੋਂ ਹੀ ਕਿਹਾ ਸੀ ਕਿ ਵੀ ਇਹਦੇ ਚੋਂ ਕੁਝ ਨਹੀਂ ਨਿਕਲਣਾ, ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ ਹੈ, ਔਰ ਉਹਦੇ ਤੇ ਕੋਈ ਡਿਸਕਸ਼ਨ ਨਹੀਂ ਕਰਾਈ। ਪਰ ਰੰਗਾਨਾਥ ਮਿਸ਼ਰਾ ਨੇ ਆਪਣੀ ਰਿਪੋਰਟ ਦੇ ਵਿੱਚ ਰਾਜੀਵ ਗਾਂਧੀ, ਕਾਂਗਰਸ ਦੇ ਸਾਰੇ ਲੀਡਰ, ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਸੀ। ਉਹਨੇ ਕਿਹਾ ਸੀ ਜੀ ਕਿ ਜੇ ਇਹਨਾਂ ਨੇ ਇਹ ਸ਼ਾਮਲ ਹੁੰਦੇ ਫਿਰ 3000 ਸਿੱਖ ਥੋੜੀ ਮਾਰਨਾ ਸੀ, ਉਹਦੀ ਫਿਗਰ 3-4 ਹਜ਼ਾਰ ਉੱਥੋਂ ਹੀ ਤੁਰੀ ਹੋਈ ਹੈ, ਫਿਰ ਤਾਂ ਦਿੱਲੀ ਮਾਰ ਦੇਣੀ ਸੀ ਇਹਨਾਂ ਨੇ। ਇਸ ਲਈ ਇਹ ਨਹੀਂ ਹੈ ਤੇ ਭੀੜਾਂ ਬੇਕਾਬੂ ਹੋ ਗਈਆਂ ਔਰ ਪੁਲਿਸ ਨੇ ਤਾਂ ਬਹੁਤ ਵਧੀਆ ਕੰਮ ਕੀਤਾ ਇਹ ਉਹ। ਹੁਣ ਉਸ ਰੰਗਾਨਾਥ ਮਿਸ਼ਰਾ ਨੂੰ ਰਾਜੀਵ ਗਾਂਧੀ ਨੇ ਫਿਰ ਚੀਫ ਜਸਟਿਸ ਬਣਾਇਆ ਸੁਪਰੀਮ ਕੋਰਟ ਦਾ। ਜਦੋਂ ਉੱਥੋਂ ਰਿਟਾਇਰ ਹੋ ਗਿਆ ਔਰ 1991 ਚ ਉਹ ਚੀਫ ਜਸਟਿਸ ਬਣਦਾ ਤੇ 1993 ਚ ਕਿਉਂਕਿ ਉਦੋਂ ਟਾਡਾ ਵਰਗੇ ਕਾਨੂੰਨ ਸੀ, ਅਮਰੀਕਾ ਦਾ ਬੜਾ ਦਬਾਅ ਸੀ ਕਿ ਜੀ ਹਿਊਮਨ ਰਾਈਟਸ ਵਾਇਓਲੇਟ ਹੋ ਰਹੇ, ਉਹਨਾਂ ਨੇ ਇੰਡੀਆ ਨੇ ਕਿਹਾ ਜੀ ਠੀਕ ਹੈ ਅਸੀਂ ਇੱਕ ਹਿਊਮਨ ਰਾਈਟਸ ਕਮਿਸ਼ਨ ਬਣਾ ਰਹੇ ਜਿਹੜਾ ਇਨਵੈਸਟੀਗੇਟ ਕਰੇਗਾ ਕਿ ਕੀ ਜ਼ਿਆਦਤੀਆਂ ਹੋਈਆਂ। ਔਰ ਰੰਗਾਨਾਥ ਮਿਸ਼ਰਾ ਨੂੰ ਉਸ ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ। ਰਿਵਾਰਡ ਮਤਲਬ ਇੱਕ ਰਿਵਾਰਡ ਨਹੀਂ, ਚੀਫ ਜਸਟਿਸ ਵੀ ਬਣਾਇਆ ਉਹਨੂੰ, ਜਿਹੜਾ 1993 ਚ ਹਿਊਮਨ ਰਾਈਟਸ ਕਮਿਸ਼ਨ ਦਾ ਵੀ ਬਣਾਇਆ। ਫਿਰ ਉਹ ਕਿੰਨੇ ਸਾਲ ਰਿਹਾ, 1998 ਚ ਰੰਗਾਨਾਥ ਮਿਸ਼ਰਾ ਨੂੰ ਉੜੀਸਾ ਤੋਂ ਰਾਜ ਸਭਾ ਦਾ ਮੈਂਬਰ ਨੋਮੀਨੇਟ ਕਰਵਾਇਆ ਕਾਂਗਰਸ ਨੇ। ਸੋ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਕਵਰ ਅਪ ਕਰਨ ਵਾਲਾ ਰੰਗਾਨਾਥ ਮਿਸ਼ਰਾ ਚੀਫ ਜਸਟਿਸ ਵੀ ਬਣਿਆ, ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਵੀ ਬਣਿਆ ਰਿਟਾਇਰਮੈਂਟ ਤੋਂ ਬਾਅਦ, ਔਰ ਬਾਅਦ ਦੇ ਵਿੱਚ ਅਪਰ ਹਾਊਸ ਦਾ ਰਾਜ ਸਭਾ ਦਾ ਮੈਂਬਰ ਵੀ ਬਣਿਆ। ਸੋ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਵੀ ਜੁਡੀਸ਼ਰੀ ਨੂੰ
ਜਦੋਂ ਤੁਸੀਂ ਕਹਿੰਦੇ ਆ ਜੀ 35 ਸਾਲ ਬਾਅਦ ਇਨਸਾਫ ਨਹੀਂ ਮਿਲਿਆ, ਜਾਂ ਹੁੰਦਾ ਹੈ 2002 ਚ ਹਜ਼ਾਰਾਂ ਮੁਸਲਮਾਨ ਗੁਜਰਾਤ ਚ ਮਾਰੇ, ਉੱਥੇ ਦੇਖ ਲਓ IPS ਉਸ ਵਿਚਾਰੇ ਭੱਟ ਦਾ ਕੀ ਹਾਲ ਹੈ, ਔਰ ਵਣਜਾਰੇ ਵਰਗੇ ਕਾਤਲ ਕਿੱਥੇ ਪਹੁੰਚੇ, ਔਰ ਅਮਿਤ ਸ਼ਾਹ ਕਿੱਥੇ ਪਹੁੰਚਿਆ। ਔਰ ਸੁਪਰੀਮ ਕੋਰਟ 'ਚ ਜੇ ਉਹਨਾਂ 2002 ਦੀ ਇਨਕੁਆਇਰੀ ਕਰਨ ਵਾਲਾ ਅਮਿਤ ਸ਼ਾਹ ਦੀ ਇਨਵੋਲਵਮੈਂਟ ਦੀ ਜਸਟਿਸ ਲੋਇਆ, ਉਹਦਾ ਮਰਡਰ ਹੁੰਦਾ ਹੈ, ਤੇ ਜਸਟਿਸ ਗੋਗੋਈ ਦੇ ਸਾਹਮਣੇ ਪਟੀਸ਼ਨ ਪਾਈ ਜਾਂਦੀ ਹੈ ਜੀ ਪਹਿਲੀ ਇਨਕੁਆਇਰੀ ਦਾ ਕੋਈ ਮਤਲਬ ਨਹੀਂ ਹੈ, ਇਹਨੂੰ ਦੁਬਾਰਾ ਕਰਾਓ। ਇਹਨੇ ਕਿਹਾ ਜੀ ਨਹੀਂ, ਬਿਲਕੁਲ ਲੋੜ ਨਹੀਂ। ਹੁਣ ਡੀਲ ਤਾਂ ਅਮਿਤ ਸ਼ਾਹ ਔਰ ਮੋਦੀ ਦੇ ਨਾਲ ਹੋਈ ਹੈ, ਔਰ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਜਸਟਿਸ ਗੋਗੋਈ ਨੇ ਜਿਹੜੇ ਫੈਸਲੇ ਹਿੰਦੂ ਤਵੀਆਂ ਦੇ ਹੱਕ 'ਚ ਦਿੱਤੇ, ਜ਼ਾਹਰ ਹੈ ਬਾਬਰੀ ਮਸਜਿਦ ਬਨਾਮ ਰਾਮ ਮੰਦਰ, ਇਹਨੇ ਈਵਨ ਕਿਸੇ ਸਬੂਤ ਦੀ ਪਰਵਾਹ ਕੀਤੇ ਬਿਨਾ ਹਾਈ ਕੋਰਟ ਦੇ ਫੈਸਲੇ ਨੂੰ ਵੀ ਉਲਟਾਉਂਦੇ ਆ ਸਾਰੇ ਦਾ ਸਾਰਾ ਉਹ ਜਿਹੜਾ ਏਰੀਆ ਹੈ ਉਹ ਕਰ ਦਿੱਤਾ। ਔਰ ਅਖੀਰਲੇ 4 ਮਹੀਨਿਆਂ 'ਚ ਇੰਨੀ ਤੇਜ਼ੀ ਦੇ ਨਾਲ ਸੁਣਵਾਈ ਕੀਤੀ, ਜਿਵੇਂ ਕਿ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਉਹਨੇ ਉਹਨਾਂ ਦੇ ਨਾਲ ਇਕਰਾਰ ਕੀਤਾ ਹੋਇਆ ਸੀ ਕਿ ਮੈਂ ਤੁਹਾਡੇ ਹੱਕ ਦੇ ਵਿੱਚ ਮੰਦਰ ਦੇ ਜਿਹੜਾ ਉਹ ਫੈਸਲਾ ਦੇ ਕੇ ਜਾਵਾਂਗਾ। ਹੁਣ ਜਦੋਂ ਅਸੀਂ CAA NRC ਦੂਸਰਿਆਂ ਦੀ ਗੱਲ ਕਰਦੇ ਹਾਂ, ਬਹੁਤ ਘੱਟ ਲੋਕਾਂ ਨੂੰ, ਮੀਡੀਆ 'ਚ ਵੀ ਬਹੁਤੀ ਚਰਚਾ ਨਹੀਂ ਹੋ ਰਹੀ ਕਿ ਜਿਹੜੀ ਅਸਾਮ ਦੇ ਵਿੱਚ 1200 ਕਰੋੜ ਸੈਂਟਰ ਦਾ ਪੈਸਾ ਲਵਾ ਕੇ ਸੁਪਰੀਮ ਕੋਰਟ ਦੀ ਜਿਹੜੀ ਹੈ ਗਾਈਡੈਂਸ ਦੇ ਥੱਲੇ ਜਿਹੜੀ ਉੱਥੇ ਗਿਣਤੀ ਕਰਵਾਈ ਗਈ ਜੀ ਕੌਣ ਲੀਗਲ ਨੇ ਤੇ ਕੌਣ ਇਲੀਗਲ ਨੇ, ਇਹ ਵੀ ਰੰਜਨ ਗੋਗੋਈ ਦਾ ਫੈਸਲਾ ਸੀ। ਔਰ ਉਹਦੇ 'ਚ 19 ਲੱਖ ਲੋਕ ਜਿਹੜੇ ਨੇ ਸਟੇਟਸ ਬਣਾ ਦਿੱਤੇ ਗਏ। ਸੋ ਇਹ ਰੰਜਨ ਗੋਗੋਈ ਦੀ ਅਦਾਲਤ ਨੇ ਹੀ ਜਿਹੜਾ ਮੇਕ ਸ਼ੋਰ ਕੀਤਾ ਕਿ ਸੁਪਰੀਮ ਕੋਰਟ ਦਾ ਜੱਜ ਜਿਹੜਾ ਉਹ ਫੈਸਲਾ ਉਹ ਜਾ ਕੇ ਉੱਥੇ ਇਸ ਨੂੰ ਕਰਾਏਗਾ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਦਾ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਲਾਗੂ ਕੀਤਾ, ਕਿੰਨੀਆਂ ਪਟੀਸ਼ਨਾਂ ਗਈਆਂ, ਸੁਪਰੀਮ ਕੋਰਟ ਦੇ ਉੱਤੇ ਬੈਠਾ ਹੋਇਆ। ਇਹ ਕਸ਼ਮੀਰ 5 ਅਗਸਤ ਨੂੰ 7 ਮਹੀਨੇ ਹੋ ਗਏ ਨੇ ਜ਼ਿਆਦਾ, ਕਸ਼ਮੀਰ ਦਾ ਆਰਟੀਕਲ 370 ਐਬਰੋਗੇਟ ਹੁੰਦਾ ਹੈ। 170 ਦੇ ਕਰੀਬ ਪਬਲਿਕ ਇੰਟਰਸਟ ਲਿਟੀਗੇਸ਼ਨਸ ਸੁਪਰੀਮ ਕੋਰਟ 'ਚ ਨੇ, ਰੰਜਨ ਗੋਗੋਈ ਉਹਦੇ ਉੱਤੇ ਬੈਠਾ ਹੋਇਆ, ਇਕੱਠੀਆਂ ਕਰ ਰਿਹਾ, ਕੋਈ ਨਹੀਂ ਹੋ ਜਾਏਗਾ। ਔਰ ਇਹਦੇ ਬਾਵਜੂਦ ਕਿ ਲਾਈਫ ਉੱਥੇ ਲੋਕਡਾਊਨ ਕਰ ਦਿੱਤਾ ਲੋਕਾਂ ਨੂੰ, ਬੇਸਿਕ ਐਮਿਨਿਟੀਜ਼, ਕੱਲਾ ਆਰਟੀਕਲ 370 ਨਹੀਂ, ਫੰਡਾਮੈਂਟਲ ਰਾਈਟਸ, ਆਜ਼ਾਦੀ ਜਿਹੜੀ ਮੂਵਮੈਂਟ ਦੀ ਆਜ਼ਾਦੀ ਹੈ, ਧਰਮ ਮੰਨਣ ਦੀ ਆਜ਼ਾਦੀ ਹੈ, ਹਸਪਤਾਲ 'ਚ ਜਾਣ ਦੀ ਆਜ਼ਾਦੀ ਹੈ, ਐਜੂਕੇਸ਼ਨ ਦਾ ਰਾਈਟ ਹੈ, ਉਹਨਾਂ ਸਾਰਿਆਂ ਨੂੰ ਖਤਮ ਕਰਕੇ 7 ਮਹੀਨੇ ਜਿਹੜਾ 4 ਮਹੀਨੇ ਤਾਂ ਇਹਨੂੰ ਰਿਟਾਇਰ ਹੋਇਆ ਹੋ ਗਏ, ਉਸ ਤੋਂ ਪਹਿਲਾਂ ਵੀ ਉਹਨੇ ਇਸ ਦੇ ਉੱਤੇ ਜਿੱਤੇ ਕਿ ਫੌਰਨ ਸੂ ਮੋਟੋ ਨੋਟਿਸ ਲੈਣਾ ਬਣਦਾ ਸੀ, ਪਰ ਇਸ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਔਰ ਇਸ ਦੇ ਉੱਤੇ ਕੋਈ ਹੈਬੀਅਸ ਕਾਰਪਸ ਵੀ ਨਹੀਂ ਲਈ। ਫਿਰ ਉਹਦੇ ਉੱਤੇ ਆਪ ਖੁਦ ਸੈਕਸ਼ੂਅਲ ਹਰਾਸਮੈਂਟ ਦਾ ਇੱਕ ਬੀਬੀ ਕੋਰਟ ਦੇ ਨੇ ਇਲਜ਼ਾਮ ਲਾਇਆ ਵੀ ਮੇਰੇ ਨਾਲ ਇਹ ਕੀਤਾ। ਉਹ ਉਸ ਜਿਹੜਾ ਬੈਂਚ ਦੇ ਉੱਤੇ ਹੀ ਬਹਿ ਗਿਆ ਖੁਦ, ਜਿਹਦੇ 'ਚ ਕਿ ਉਹਦੇ ਤੇ ਖੁਦ ਦਾ ਚਾਰਜ ਸੀ। ਕਦੇ ਨਹੀਂ ਹੋਇਆ ਕਿ ਵੀ ਜਿਹੜਾ ਗਿਲਟੀ ਹੈ ਜਾਂ ਜਿਹੜਾ ਐਕਿਊਜ਼ਡ ਹੈ ਉਹ ਜੱਜ ਦੀ ਕੁਰਸੀ ਤੇ ਬੈਠ ਕੇ ਫੈਸਲਾ ਸੁਣਾਏ। ਔਰ ਉਸ ਤੋਂ ਇਲਾਵਾ ਅਸੀਂ ਸਾਬਰੀਮਾਲਾ ਕੇਸ, ਮੰਦਰ ਦੇ ਵਿੱਚ ਐਕਸੈਸ ਹੋਣੀ ਚਾਹੀਦੀ ਹੈ, ਫੈਸਲਾ ਦੇ ਦਿੱਤਾ। ਕੇਰਲਾ ਦਾ ਮੰਦਰ ਕਿ ਬੀਬੀਆਂ ਜਾ ਸਕਦੀਆਂ ਨੇ, ਕੇਰਲਾ ਸਰਕਾਰ ਨੇ ਕਿਹਾ ਜੀ ਅਸੀਂ ਲਾਗੂ ਕਰ ਰਹੇ ਹਾਂ ਸੁਪਰੀਮ ਕੋਰਟ। ਬੀਜੇਪੀ ਨੇ ਨੰਗੇ ਧੜ ਧੱਜੀਆਂ ਉਡਾਈਆਂ, ਕਿਵੇਂ ਜਿਹੜੀਆਂ ਬੀਬੀਆਂ ਮੰਦਰ ਦੇ ਲਈ ਜਾਂਦੀਆਂ ਸੀ ਐਕਟਿਵਿਸਟ, ਉਹਨਾਂ ਦੀ ਮਾਰ ਕੁਟਾਈ, ਹਰਾਸਮੈਂਟ। ਸੁਪਰੀਮ ਕੋਰਟ 'ਚ ਵਾਪਸ ਆਏ ਜਿਹੜੇ ਪੈਟੀਸ਼ਨਰ ਸੀ ਕਿ ਜੀ ਸੁਪਰੀਮ ਕੋਰਟ ਦਾ ਫੈਸਲਾ ਤੁਸੀਂ ਕਿਉਂ ਨਹੀਂ ਲਾਗੂ ਕਰਵਾ ਰਹੇ। ਉਹਨੇ ਦੇਖਿਆ ਕਿ ਵੀ ਹੁਣ ਤੱਕ ਤਾਂ ਹਿੰਦੂ ਸੈਂਟੀਮੈਂਟ ਡਿਫਰੈਂਟ ਹੈ। ਉਹਨੇ ਕਿਹਾ ਜੀ ਅਸੀਂ ਇਹਨੂੰ ਹੁਣ ਵੱਡੇ ਬੈਂਚ ਦੇ ਹਵਾਲੇ ਕਰ ਦਿੰਨੇ। ਉਹ ਸਾਬਰੀਮਾਲਾ ਮੰਦਰ 'ਚ ਵਿਮਨ ਐਂਟਰੀ ਦਾ ਮੁੱਦਾ ਜਿਹੜਾ ਹੈ 7 ਜੱਜਾਂ ਦੇ ਪੈਨਲ ਦੇ ਹਵਾਲੇ ਕਰਕੇ ਰੰਜਨ ਗੋਗੋਈ ਨੇ ਉਹਦੀ ਇੰਪਲੀਮੈਂਟੇਸ਼ਨ ਵੀ ਰੋਕ ਦਿੱਤੀ। ਔਰ ਇਸ ਸਾਰੇ ਦੇ ਨਾਲ ਇੱਕ ਗੱਲ ਜਿਹੜੀ ਕਿਸੇ ਨੇ ਬਹੁਤਿਆਂ ਨੇ ਰਫੇਲ, ਹੁਣ 60,000 ਕਰੋੜ ਦੀ ਡੀਲ ਮੋਦੀ ਇਕੱਲੇ ਤੌਰ ਤੇ ਬਣਾਉਂਦਾ ਜਾ ਕੇ ਰਫੇਲ ਜਹਾਜ਼ਾਂ ਦੀ, 30,000 ਕਰੋੜ ਆਪਣੇ ਯਾਰ ਅਡਾਨੀ ਨੂੰ ਉਹਦੇ ਚੋਂ ਫਾਇਦਾ ਹੈ। ਉਸ ਦੇ ਉੱਤੇ ਪੈਟੀਸ਼ਨ ਹੁੰਦੀ ਹੈ ਕਿਉਂਕਿ ਮਨੋਹਰ ਪਾਰੇਕਰ ਜਿਹੜਾ ਇਹਨਾਂ ਦਾ ਹੀ ਸੀ ਡਿਫੈਂਸ ਮਿਨਿਸਟਰ, ਉਹ ਵੀ ਮਰ ਜਾਂਦਾ ਹੈ ਸਸਪੀਸ਼ੀਅਸ ਸਰਕਮਸਟੈਂਸਿਸ। ਪੈਟੀਸ਼ਨ ਹੁੰਦੀ ਹੈ ਕਿ ਜੀ ਰਫੇਲ ਸੌਦਾ ਕੀ ਹੈ, ਸੁਪਰੀਮ ਕੋਰਟ ਦੀ ਡੀਟੇਲ ਇਨਵੈਸਟੀਗੇਸ਼ਨ ਕਰਾਏ। ਔਰ ਉਹਦੇ 'ਚ ਇਹ ਰੰਜਨ ਗੋਗੋਈ ਦੇਖ ਕੇ ਕਹਿੰਦਾ ਨਾ ਨਾ ਕੋਈ ਐਸਾ ਹੈ ਹੀ ਨਹੀਂ, ਇਹਦੇ 'ਚ ਉਹਨੂੰ ਪੈਟੀਸ਼ਨ ਥਰੂ ਆਊਟ ਕਰ ਦਿੰਦਾ ਹੈ ਕਿ ਇਹਦੀ ਕੋਈ ਡੀਟੇਲ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਹੈ। ਸੋ ਇਹ ਸਾਰੇ ਇਹ ਤਾਂ ਉਹ ਪ੍ਰੋਮੀਨੈਂਟ ਨੇ। ਇਸ ਤੋਂ ਇਲਾਵਾ
ਕਿਸ ਲੈਵਲ ਤੇ ਕਿੰਨੇ ਲੋਕ ਛੱਡੇ ਹੋਣਗੇ, ਕਿਵੇਂ ਸਾਰੇ ਇਹਦੇ ਜਸਟਿਸ ਹੁੰਦੇ ਆ, ਚੀਫ ਜਸਟਿਸ ਦਾ ਟਾਈਮ ਥੋੜਾ ਹੀ ਹੁੰਦਾ ਹੈ, ਜਸਟਿਸ ਹੁੰਦਿਆਂ ਵੀ ਉਹਨੇ ਕਿਉਂ ਜੇ ਉਹਦਾ ਦੇਖਿਆ ਜਾਏ ਤਾਂ ਇਹ ਨਜ਼ਰ ਆਏਗਾ ਕਿ ਵੀ ਇਹ ਪਹਿਲੇ ਦਿਨ ਤੋਂ ਹੀ ਪਲਾਂਟ ਹਿੰਦੂ ਤਵੀਆਂ ਦਾ ਹੋਏਗਾ। ਹੁਣ ਇਹਦਾ ਸੰਬੰਧ ਅਸਾਮ ਨਾਲ ਹੈ, ਅਸਾਮ ਦੇ ਵਿੱਚ NRC ਔਰ ਦੂਸਰੇ ਨੇ ਪ੍ਰਭਾਵਿਤ ਕਰਨਾ ਹੈ, ਹਕੂਮਤ BJP ਦੀ ਹੈ, ਸੋ ਉੱਥੇ ਵੀ ਇਹ ਸੈਟੀਸਫੈਕਸ਼ਨ ਲਾਈਨ ਦੇਣ ਲਈ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹਨੂੰ ਜੇ ਰੰਜਨ ਗੋਗੋਈ ਨੂੰ ਕੱਲ੍ਹ ਨੂੰ ਇਹ ਲਾਅ ਮਿਨਿਸਟਰ ਬਣਾ ਦੇਣ, ਇੱਕ ਪਹਿਲਾ ਝੂਠਾ ਹਿੰਦੂ ਤਵੀਆਂ ਦਾ ਜਿਹੜਾ ਪੱਕਾ ਇੱਕ ਪਿੱਲਰ ਸੀ ਅਰੁਣ ਜੇਤਲੀ, ਜਿਹਦੀ ਡੈਥ ਹੋ ਗਈ ਕੈਂਸਰ ਨਾਲ, ਇਹ ਲਾਅ ਮਿਨਿਸਟਰ ਵੀ ਬਣਾਇਆ। ਦੇਖੋ ਜੀ ਚੀਫ ਜਸਟਿਸ, ਔਰ ਉਹ ਕਹਿ ਰਿਹਾ ਕਿ ਜੀ ਰੱਬ ਮੈਨੂੰ ਬਹੁਤ ਹਿੰਮਤ ਦੇ ਕਿ ਮੈਂ ਇੰਡੀਪੈਂਡੈਂਸ ਕਾਇਮ ਰੱਖ ਇਸ ਤੋਂ ਵੱਡਾ ਕੀ ਜੋਕ ਹੈ। ਸੋ ਇਹ ਜਮਹੂਰੀਅਤ ਹੈ ਭਾਰਤ ਦੀ, ਇਹ ਉਹ ਜੁਡੀਸ਼ਰੀ ਹੈ ਜਿਹਨੂੰ ਪਿੱਲਰ ਕਿਹਾ ਜਾਂਦਾ ਹੈ, ਤੇ ਇਸ ਪਿੱਲਰ ਨੂੰ ਤੁਸੀਂ ਦੇਖ ਲਓ ਕਿ ਇਹ ਪਿੱਲਰ ਕਿੱਥੇ ਕਿਹਦੇ ਲਈ ਖਲੋਤੇ ਨੇ। ਔਰ ਇਸ ਸਾਰੇ ਚੋਂ ਜੇ ਸਿੱਖ, ਮੁਸਲਮਾਨ, ਈਸਾਈ, ਦਲਿਤ ਔਰ ਟ੍ਰਾਈਬਲਸ ਇਹ ਸਮਝਣ ਕਿ ਇੱਥੋਂ ਜਸਟਿਸ ਨਿਕਲ ਸਕਦਾ ਹੈ, ਤੇ ਫਿਰ ਇਹ ਮੂਰਖਾਂ ਦੇ ਪੈਰਾਡਾਈਜ਼ ਰਹਿਣ ਵਾਲੀ ਗੱਲ ਹੈ, ਇਹ ਉੱਥੋਂ ਦੀ ਹਕੀਕਤ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪੇਜ ਤੇ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੀ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।